ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 14 ਜੁਲਾਈ ਦਿਨ ਹੈਗਾ ਜੀ ਬੁੱਧਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੂਰ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ। ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਮੋਹਨ ਚੀਮਾ ਹੁਣਾਂ ਨੂੰ 559 905 2575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਮਿੰਟੂ ਜੀ, IG ਪਰਮਾਰ ਦਾ ਬਿਆਨ ਆਇਆ ਜੀ, ਵੱਡਾ ਬਿਆਨ ਹੈ। ਕਹਿੰਦੇ ਬਰਗਾੜੀ ਕਾਂਡ 'ਚੋਂ ਨਹੀਂ ਹਟਾਇਆ ਡੇਰਾ ਮੁਖੀ ਦਾ ਨਾਂ। ਦੇਖੋ, ਇਹ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਤੋਂ ਬਾਅਦ ਆਇਆ, ਕਿਉਂਕਿ ਉਹਨਾਂ ਨੇ ਕਾਫੀ ਜ਼ਿਆਦਾ ਆਲੋਚਨਾ ਕੀਤੀ, ਸਖਤ ਆਲੋਚਨਾ ਕਹੀ ਜਾ ਸਕਦੀ ਹੈ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਵੇਖੋ, ਜਿਸ ਤਰ੍ਹਾਂ ਇਹ ਕੀਤਾ ਜਾ ਰਿਹਾ ਤਾਂ ਸਾਰਾ ਸਿਆਸੀ ਮਾਮਲਾ ਹੋ ਗਿਆ। ਤੇ ਵੈਸੇ ਉਹਨਾਂ ਨੇ ਕੁਛ ਕਰੜੇ ਅਲਫਾਜ਼ ਵੀ ਇਸਤੇਮਾਲ ਕੀਤੇ ਕਿ ਫਿਰ ਆਪਦੇ ਹਿਸਾਬ ਨਾਲ ਇਨਸਾਫ ਹੈ ਜਿਹੜਾ ਕਿਤੇ ਉਹ ਨਾ ਲੈਣਾ ਪੈ ਜੇ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਬੜਾ ਸਖਤ ਬਿਆਨ ਸੀ ਉਹਨਾਂ ਦਾ, ਔਰ ਸਿੱਧੇ ਤੌਰ 'ਤੇ ਜਿੱਦਾਂ ਦਾ ਬਿਆਨ ਸੀ ਉਹਨਾਂ ਦਾ, ਕਹਿ ਲਓ ਕਿ ਜਿਵੇਂ ਅਕਾਲੀ ਦਲ ਬਾਦਲ ਦੀ ਫੇਵਰ ਦੇ ਵਿੱਚ ਜਾਂਦਾ ਨਜ਼ਰ ਆਉਂਦਾ ਸੀਗਾ ਕਿ ਸਾਰਾ ਰਾਜਨੀਤੀਕਰਨ ਹੋ ਗਿਆ, ਡੇਰਾ ਮੁਖੀ ਦਾ ਨਾਂ ਕਿਉਂ ਕੱਢਿਆ ਗਿਆ ਵਗੈਰਾ ਵਗੈਰਾ। ਉਹ ਗੱਲਾਂ ਸਾਰੀਆਂ ਉਹਨਾਂ ਨੇ ਕੀਤੀਆਂ, ਜਿਹੜੀਆਂ ਗੱਲਾਂ ਕਿ ਕੱਲ੍ਹ ਹੀ ਆਪਾਂ ਚੁੱਕੀਆਂ ਸੀਗੀਆਂ ਕਿ ਇਹ ਖਬਰ ਬਹੁਤ ਵੱਡੀ ਆ, ਪਤਾ ਨਹੀਂ ਕਿਉਂ ਇਹਦੀ ਅਣਦੇਖੀ ਕੀਤੀ ਜਾ ਰਹੀ ਆ। ਤਾਂ ਚਲੋ ਇੰਨਾ ਜ਼ਰੂਰ ਆ ਕਿ ਠੀਕ ਆ, ਉਮਰਾਨ ਨੰਗਲ ਦੀ ਇੰਟਰਵਿਊ ਤੋਂ ਲੈ ਕੇ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ, ਇਹਨਾਂ ਦੇ ਸਾਰਿਆਂ ਦੇ ਬਿਆਨਾਤ ਜਿਹੜੇ ਆ, ਠੀਕ ਆ ਕਿ ਉਹ ਇੱਦਾਂ ਹੀ ਲੱਗਦਾ ਕਿ ਇਸ ਮਾਮਲੇ ਨੂੰ ਥੋੜ੍ਹਾ ਦੂਸਰੀ ਦਿਸ਼ਾ 'ਚ ਲਿਜਾਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਬਾਦਲ, ਜਾਂ ਇਤਫਾਕਨ ਇਸ ਤਰ੍ਹਾਂ ਸਭ ਕੁਛ ਹੋ ਰਿਹਾ ਵਾ। ਪਰੰਤੂ ਇਸ ਗੱਲੋਂ ਤੇ ਸਭ ਦਾ ਜਿੱਦਾਂ ਕਹਿ ਲਓ ਕਿ ਇੱਕ ਮਤ ਹੋਣਾ ਚਾਹੀਦਾ ਹੈ ਕਿ ਜਥੇਦਾਰ ਸਾਹਿਬ ਨੇ ਰਾਈਟ ਟਾਈਮ 'ਤੇ ਸਵਾਲ ਚੁੱਕ ਲਿਆ, ਰਾਈਟ ਟਾਈਮ 'ਤੇ। ਕਿਉਂਕਿ ਤੁਸੀਂ ਦੇਖੋ, ਖਬਰ ਕੱਲ੍ਹ ਹੀ ਲੱਗ ਗਈ ਸੀ, ਗੱਲਾਂ ਪਰਸੋਂ ਹੀ ਚੱਲ ਪਈਆਂ ਸੀ, ਚਲਾਨ 7 ਨੂੰ ਪੇਸ਼ ਹੋ ਗਿਆ ਸੀ। ਨਾ ਸਰਕਾਰ 'ਚੋਂ ਕੋਈ ਕੁਸਕਿਆ, ਨਾ ਦਾਦੂਵਾਲ ਸਾਹਿਬ ਹੋਰਾਂ 'ਚੋਂ ਕੋਈ ਕੁਸਕਿਆ, ਨਾ ਮਾਨ ਸਾਹਿਬ ਹੋਰਾਂ 'ਚੋਂ ਕੋਈ ਕੁਸਕਿਆ। ਉਹ ਵੀ ਬੋਲਿਆ ਇਹ ਤੱਕ ਹੀ ਨਹੀਂ ਹੈ। ਤਾਂ ਜਦੋਂ ਕੋਈ ਬੋਲਿਆ ਨਹੀਂ ਹੈ ਤਾਂ ਘੱਟੋ ਘੱਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਭੂਮਿਕਾ ਅਦਾ ਕੀਤੀ ਆ। ਜਦੋਂ ਉਹਨਾਂ ਨੇ, ਕਿਉਂਕਿ ਹੁਣ ਦੇਖੋ ਬਹੁਤ ਵੱਡੀ ਹਸਤੀ ਆ, ਸਿੱਖ ਕੌਮ ਦੀ ਮਾਨਾਜ਼ ਹਸਤੀ ਕਹਿ ਲਓ, ਤਾਂ ਜਦੋਂ ਬੋਲਣਗੇ ਉਹਨਾਂ ਚੀਜ਼ਾਂ ਦਾ ਨੋਟਿਸ ਹੁੰਦਾ ਜਦੋਂ ਬਿਆਨ ਦਿੰਦੇ ਆ। ਚਲੋ ਠੀਕ ਹੈ, ਬਿਆਨ ਦੇ ਨਾਲ ਕਈ ਵਾਰ ਪੂਰੀ ਸਿੱਖ ਕੌਮ ਵੀ ਉਹਨਾਂ ਦੇ ਨਾਲ ਸਹਿਮਤੀ ਨਹੀਂ ਰੱਖਦੀ, ਕਈ ਵਾਰ ਸਾਰੀ ਸਿੱਖ ਕੌਮ ਸਹਿਮਤੀ ਰੱਖਦੀ, ਆਪਾਂ ਨੂੰ ਵੀ ਪਤਾ ਹੈ। ਪਰੰਤੂ ਗੱਲ ਇਹ ਕਿ ਰਾਈਟ ਟਾਈਮ 'ਤੇ ਬੋਲੇ ਆ, ਮੈਨੂੰ ਬਹੁਤ ਅੱਛਾ ਲੱਗਿਆ ਇਸ ਗੱਲੋਂ। ਚਲੋ ਠੀਕ ਹੈ, ਬਿਆਨ ਦੇ ਵਿੱਚ ਉਹਨਾਂ ਨੇ ਕੀ ਕਿਹਾ, ਬਿਆਨ ਕਿਸ ਦਿਸ਼ਾ ਵੱਲ ਜਾਂਦਾ ਹੈ, ਉਹ ਵੱਖਰੀ ਗੱਲ ਆ। ਪਰੰਤੂ ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਜਿਹੜਾ ਰਾਈਟ ਟਾਈਮ 'ਤੇ, ਕਿਉਂਕਿ ਇੱਕ ਦਿਨ ਵੀ ਹੋਰ ਗੱਲ ਪੁਰਾਣੀ ਹੋ ਜਾਂਦੀ ਤੇ ਆਈ ਗਿਆ ਸੀ ਕੰਮ ਸਭ ਕੁਛ। ਤਾਂ ਜਦੋਂ ਇਸ ਤਰ੍ਹਾਂ ਦਾ ਦਬਾਅ ਬਣਿਆ ਵਾ ਤਾਂ ਉਹਨਾਂ ਨੇ SIT ਵਾਲਿਆਂ ਨੇ ਵੇਖਿਆ, SIT ਵਾਲਿਆਂ ਨੇ ਤੇ ਕੀ ਵੇਖਿਆ ਹੁਣ, ਉਹਨਾਂ ਨੇ ਤੇ ਵੇਖ ਹੀ ਲਿਆ। ਤਾਂ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਕਿਤੇ ਪੁੱਠੀ ਪੈਂਦੀ ਗੱਲ ਨਜ਼ਰ ਆਈ, ਕਿਉਂਕਿ ਐਨ ਮੌਕੇ 'ਤੇ ਸੀ ਨਾ ਮਸਲਾ, ਰੀਸ਼ਫਲਿੰਗ ਵਗੈਰਾ ਸਭ ਕੁਛ ਐਨ ਕੰਢਿਆਂ 'ਤੇ ਆ ਹੁਣ। ਤੇ ਇਸ ਸਟੇਜ 'ਤੇ ਜੇ ਕਾਂਗਰਸ ਕਿਸੇ ਨੁਕਸਾਨ ਦੇ ਕੰਢੇ 'ਤੇ ਪਹੁੰਚ ਜਾਂਦੀ ਆ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਨੁਕਸਾਨ ਪਹਿਲਾਂ ਉਸ ਮਾਮਲੇ 'ਚ ਕਿ ਸਾਰਾ ਕੁਝ ਠੀਕ ਕਰਕੇ ਬੈਠੇ ਆ ਨਾ ਦਿੱਲੀ ਤੋਂ ਆ ਕੇ। ਸੋ ਲਿਹਾਜ਼ਾ ਪਰਮਾਰ ਸਾਹਿਬ ਨੇ ਸਫਾਈ ਦਿੱਤੀ ਹੈ। ਸਫਾਈ ਕੀ ਹੈ ਮੈਂ ਕੋਟ ਕਰ ਦਿੰਦਾ, ਉਸ ਤੋਂ ਬਾਅਦ ਚਲੋ ਆਪਾਂ ਅਗਲੀ ਗੱਲ ਕਰ ਲਾਂਗੇ। ਉਹਨਾਂ ਨੇ ਕਿਹਾ ਕਿ ਜਾਂਚ ਹਾਲੇ ਜਾਰੀ ਆ ਇਸ ਕੇਸ ਵਿੱਚ। ਸਿੱਟ ਵੱਲੋਂ ਹਾਲ ਦੀ ਘੜੀ ਪਹਿਲਾ ਚਲਾਨ ਸਿਰਫ 6 ਦੋਸ਼ੀਆਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਖਿਲਾਫ ਦਾਇਰ ਕੀਤਾ ਗਿਆ ਹੈ।
ਠੀਕ ਹੈ ਜੀ। ਉਹਨਾਂ ਕਿਹਾ ਕਿ ਅੱਗੇ ਇਸ ਕੇਸ ਵਿੱਚ 3 ਡੇਰਾ ਪ੍ਰੇਮੀ ਮੁੱਖ ਦੋਸ਼ੀ ਅਜੇ ਭਗੌੜੇ ਹਨ। ਮਤਲਬ ਕਿ ਇਸ ਤਰ੍ਹਾਂ ਕਹਿ ਰਹੇ ਆ ਕਿ 3 ਡੇਰਾ ਪ੍ਰੇਮੀ ਜਿਹੜੇ ਉਹ ਪ੍ਰਦੀਪ ਕਲੇਰ, ਹਰਸ਼ ਧੂਰੀ ਤੇ ਕਹੋਰ ਆ, ਕਿ ਉਹ 3 ਹਾਲੇ ਭਗੌੜੇ ਆ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਉਹਨਾਂ ਇਹ ਜੁਰਮ ਕਿਸ ਦੇ ਇਸ਼ਾਰੇ ਤੇ ਅਤੇ ਕਿਸ ਦੀ ਮਿਲੀ ਭੁਗਤ ਨਾਲ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਵੱਡੇ ਪੱਧਰ ਤੇ ਕਾਰਵਾਈ ਜਾਰੀ ਹੈ। ਉਹਨਾਂ ਅੱਗੇ ਕਿਹਾ ਪਹਿਲਾ ਚਲਾਨ FIR ਨੰਬਰ 128 ਚ ਪੇਸ਼ ਕੀਤਾ ਗਿਆ, ਕਿਉਂਕਿ ਗ੍ਰਿਫਤਾਰ ਕੀਤੇ ਗਏ 6 ਦੋਸ਼ੀਆਂ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਦੀ ਗ੍ਰਿਫਤਾਰੀ ਦੇ 60 ਦਿਨਾਂ ਦੇ ਅੰਦਰ ਅੰਦਰ ਇਹ ਕਾਰਵਾਈ ਅਮਲ ਵਿੱਚ ਲਿਆਉਣੀ ਜ਼ਰੂਰੀ ਸੀਗੀ। ਨਾਲ ਉਹ ਸਪਸ਼ਟ ਕਰਦੇ ਆ ਕਿ ਇਸ ਦੌਰਾਨ ਜਾਂਚ ਦੇ ਦੌਰਾਨ ਜਿਹਦਾ ਨਾਂ ਆਊਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਯਕੀਨਨ ਹੋਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਤੇ ਨਾਲ ਉਹ ਅੱਗੇ ਫਰਮਾਉਂਦੇ ਆ ਕਿ ਢੁਕਵੇਂ ਸਮੇਂ ਤੇ ਇਸ ਕੇਸ ਵਿੱਚ ਸਪਲੀਮੈਂਟਰੀ ਚਲਾਨ ਹਾਲੇ ਪੇਸ਼ ਕੀਤੇ ਜਾਣਗੇ। ਸੋ ਉਹਨਾਂ ਨੇ ਇਹ ਸਫਾਈ ਦਿੱਤੀ ਹੈ ਕਿ ਜਿਹੜਾ ਮੁਕੱਦਮਾ ਨੰਬਰ 128 ਚ ਪੇਸ਼ ਕੀਤਾ ਗਿਆ ਚਲਾਨ ਉਹ ਇੱਕ ਜਨਤਕ ਡਾਕੂਮੈਂਟ ਹੈ। ਇਸ ਲਈ ਉਹਨਾਂ ਦੀ ਅਪੀਲ ਹੈ ਕਿ ਇਸ ਨੂੰ ਪੜ੍ਹੇ ਅਤੇ ਭੁੱਖੇ ਬਿਨਾਂ ਇਸ ਦੇ ਸਟੇਟਸ ਬਾਰੇ ਕੋਈ ਟਿੱਪਣੀ ਜਾਂ ਰਿਪੋਰਟ ਨਹੀਂ ਕਰਨੀ ਚਾਹੀਦੀ। ਇਸ ਨੂੰ ਇੱਕ ਜੁਡੀਸ਼ੀਅਲ ਟਰਾਇਲ ਅਤੇ ਇਸੇ ਹੀ ਭਾਵਨਾ ਨਾਲ ਲਿਆ ਜਾਣਾ ਚਾਹੀਦਾ ਹੈ। ਅੱਛਾ, ਹੁਣ ਇਹ ਜਿਹੜੀਆਂ ਤਮਾਮ ਗੱਲਾਂ ਆਪਾਂ ਕੀਤੀਆਂ ਨੇ ਉਹ ਕਰਕੇ ਇਹਦੇ ਵਿੱਚ ਇੱਕ ਚੀਜ਼ ਵੇਖੋ ਨਾ, ਉਹ ਕੀ ਕਹਿ ਰਹੇ ਆ ਕਿ ਅਸੀਂ ਗ੍ਰਿਫਤਾਰ ਕੀਤੇ ਦੋਸ਼ੀਆਂ ਦੇ ਖਿਲਾਫ ਮਤਲਬ ਕਿ ਜ਼ਰੂਰੀ ਸੀ 60 ਦਿਨ ਦੇ ਅੰਦਰ ਅੰਦਰ ਚਾਰਜਸ਼ੀਟ ਫਾਈਲ ਕਰਨੀ, ਅਸੀਂ ਕੀਤੀ ਆ। ਪਰ ਤੂੰ ਰੌਲਾ ਤਾਂ ਇਸੇ ਚੀਜ਼ ਦਾ ਹੈ ਨਾ ਕਿ ਪਹਿਲੇ ਚਲਾਨ ਵੇਲੇ ਵੀ ਇਹੀ ਬੰਦੇ ਸੀ। ਮਹਿੰਦਰਪਾਲ ਬਿੱਟੂ ਨੂੰ ਜੇ ਛੱਡ ਦਈਏ ਤਾਂ ਇਹੀ ਸੀਗੇ ਬੰਦੇ ਟੋਟਲੀ। ਤਾਂ ਉਸ ਟਾਈਮ ਤਾਂ ਫਿਰ ਇੱਕ ਤਰ੍ਹਾਂ ਨਾਲ ਮਹਿੰਦਰਪਾਲ ਬਿੱਟੂ ਦੇ ਬਿਨਾਹ ਤੇ ਜਿਹੜਾ ਬਿਆਨ ਉਹਨਾਂ ਨੇ ਦਰਜ ਕੀਤਾ ਕਿ ਅਸੀਂ ਸਾਰਾ ਕੁਝ ਡੇਰਾ ਮੁਖੀ ਦੇ ਕਹਿਣ ਅਨੁਸਾਰ ਕੀਤਾ, ਉਹਦੇ ਵਿੱਚ ਤਾਂ ਡੇਰਾ ਮੁਖੀ ਦਾ ਜ਼ਿਕਰ ਆ, ਇਹਦੇ ਚੋਂ ਨਾ ਕਿਉਂ ਕੱਟਿਆ ਗਿਆ ਇਹ ਵੱਡਾ ਸਵਾਲ ਹੈ। ਇਹਦਾ ਜਵਾਬ ਨਹੀਂ ਹੈ ਕਲੀਅਰ। ਜੋ ਉਸ ਟਾਈਮ ਵੀ ਸਾਰੀਆਂ ਚੀਜ਼ਾਂ ਉਹੀ ਸੀ, ਉਹ ਬੰਦਾ ਜੇਲ੍ਹ ਦੇ ਵਿੱਚ ਸੀਗਾ, ਉਸ ਟਾਈਮ ਵੀ ਇਹ 3 ਬੰਦੇ ਭਗੌੜੇ ਸੀ, ਉਸ ਟਾਈਮ ਵੀ ਇਹੀ ਬੰਦੇ ਨਾਮਜ਼ਦ ਸੀ, ਇਹੀ ਬੰਦੇ ਅੰਦਰ ਸੀ, ਇਹਨਾਂ ਦੇ ਖਿਲਾਫ ਵੀ ਚਾਰਜਸ਼ੀਟ ਹੋਈ, ਤਾਂ ਉਦੋਂ ਕਿਵੇਂ ਹੋ ਗਿਆ, ਇਹ ਵੱਡਾ ਸਵਾਲ ਹੈ। ਔਰ ਦੂਜੀ ਗੱਲ ਜਿਹੜੀ ਪਰਮਾਰ ਸਾਹਿਬ ਕਹਿੰਦੇ ਨੇ ਕਿ ਵੇਖੋ ਜੀ 3 ਬੰਦੇ ਭਗੌੜੇ ਆ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਅਗਲਾ ਕੰਮ ਹੋਊਗਾ। ਇਹ 3 ਬੰਦੇ ਭਗੌੜੇ ਠੀਕ ਨੇ, ਤੁਹਾਡੇ ਕਾਗਜ਼ ਬੋਲਦੇ ਆ। ਇਹਨਾਂ ਦਾ ਹੀ ਇੱਕ ਡੇਰੇ ਦਾ ਹੀ ਇੱਕ ਧੜਾ ਹੈ ਵੀਰਪਾਲ ਕੌਰ ਇਨਸਾਨ ਵਾਲਾ, ਤੁਸੀਂ ਦੇਖਿਆ ਹੋਣਾ ਕਿਤੇ ਨਾ ਕਿਤੇ, ਤੁਹਾਨੂੰ ਜ਼ਰੂਰ ਦ੍ਰਿਸ਼ਟੀਗੋਚਰ ਹੋਏਗਾ, ਕਿਤੇ ਨਾ ਕਿਤੇ ਉਹ ਤੁਹਾਡੇ ਜ਼ਹਿਨ ਦੇ ਵਿੱਚ ਹੋਏਗਾ, ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਇੱਕ ਵਾਰੀ। ਉਹਨਾਂ ਨੇ ਬਾਕਾਇਦਾ ਜਿਹੜੀਆਂ ਫੋਟੋਆਂ ਸੀਗੀਆਂ ਇਹਨਾਂ ਦੀਆਂ ਸੈਲੀਬ੍ਰੇਸ਼ਨ ਕਰਦਿਆਂ ਦੀਆਂ ਮੰਤਰੀਆਂ ਦੇ ਨਾਲ, ਹਰਿਆਣਾ ਦੀਆਂ ਵੱਡੀਆਂ ਹਸਤੀਆਂ ਦੇ ਨਾਲ, ਇਹ ਜਿਹੜੇ 3 ਭਗੌੜੇ ਆ, ਤੇ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਇਹ ਜਿਹੜਾ ਸ਼ਾਹ ਸਤਨਾਮਪੁਰਾ ਪਿੰਡ ਆ, ਮਤਲਬ ਕਿ ਡੇਰੇ ਦੇ ਵਿੱਚ ਹੀ ਜਿਹੜਾ ਇੱਕ ਅਲੱਗ ਪਿੰਡ ਬਣਾਇਆ ਹੋਇਆ, ਉੱਥੇ ਇਹ ਰਿਹਾਇਸ਼ੀ ਮਕਾਨਾਂ 'ਚ ਰਹਿੰਦੇ ਆ, ਐਸ਼ੋ ਇਸ਼ਰਤ ਨਾਲ ਰਹਿੰਦੇ ਆ, ਕੋਈ ਭਗੌੜੇ ਨਹੀਂ ਹੈਗੇ। ਤਾਂ ਪੁਲਿਸ ਨੇ ਉਸ ਬਿਆਨ ਨੂੰ ਅੱਜ ਤੱਕ ਕਿਉਂ ਨਹੀਂ ਰੱਦ ਕੀਤਾ? ਉਸ ਬਿਆਨ ਨੂੰ, ਉਸ ਪ੍ਰੈਸ ਕਾਨਫਰੰਸ ਨੂੰ ਚੈਲੰਜ ਪੁਲਿਸ ਕਿਉਂ ਨਹੀਂ ਕਰਦੀ ਕਿ ਹਾਂ ਭਾਈ ਜੇ ਤੁਹਾਨੂੰ ਪਤਾ ਤੇ ਆ ਬੈਠੋ ਸਾਡੀ ਗੱਡੀ ਦੇ ਵਿੱਚ ਆਓ, ਅਸੀਂ ਫੜ ਕੇ ਲਿਆਉਂਦੇ ਆ, ਕਿਹੜੇ ਮਕਾਨਾਂ 'ਚ ਰਹਿੰਦੇ ਆ। ਤਾਂ ਉਸ ਮਾਮਲੇ ਤੇ ਇਹਨਾਂ ਦਾ ਕੋਈ ਰੱਦੇ ਅਮਲ ਨਹੀਂ ਆਉਂਦਾ ਤੇ ਅੱਜ ਇਹਨਾਂ ਨੇ ਬਹੁਤ ਜਲਦੀ ਟਿੱਪਣੀ ਕਰ ਦਿੱਤੀ ਹੈ। ਪਰ ਮੈਂ ਫੇਰ ਕਹੂੰਗਾ ਵਾਰ-ਵਾਰ ਕਿ ਜਥੇਦਾਰ ਸਾਹਿਬ ਦਾ ਬਿਆਨ ਬਹੁਤ ਕਰੂਸ਼ਲ ਮੌਕੇ ਤੇ ਆਇਆ। ਜੇ 1-2 ਦਿਨ ਮਾਮਲਾ ਇਹ ਹੋਰ ਦੱਬ ਜਾਂਦਾ ਤੇ ਹੁਣ ਗਾਂ ਜਿਹੜੀ ਸੰਭਾਵਨਾ ਇੱਕ ਰਹੇਗੀ ਕਿ ਸਪਲੀਮੈਂਟਰੀ ਚਲਾਨਾਂ ਦੇ ਵਿੱਚ ਸ਼ਾਇਦ ਇਹਨਾਂ ਨੂੰ ਦਬਾਅ ਦੇ ਤਹਿਤ ਨਾ ਪਾਉਣਾ ਪਵੇਗਾ, ਐਸੀ ਸੰਭਾਵਨਾ ਸ਼ਾਇਦ ਉਦੋਂ ਨਾ ਰਹਿੰਦੀ ਜੇ 2 ਦਿਨ ਇਹ ਕਹਾਣੀ ਹੋਰ ਪੁਰਾਣੀ ਹੋ ਜਾਂਦੀ। ਤਾਂ ਬਾਕੀ ਗੱਲ ਜਿਹੜੀ ਆ ਕਿ ਇਹ ਦਬਾਅ ਦੀ ਗੱਲ ਕਰਦੇ ਕਿ ਅਸੀਂ ਨਿਰਪੱਖ ਢੰਗ ਨਾਲ, ਤਾਂ ਮੇਰਾ ਮੰਨਣਾ ਇਹ ਆ, ਜਾਂ ਕਹਿ ਲਓ ਕਿ ਜਿੰਨੇ ਕੋਈ ਸੋਰਸਸ ਆਪਾਂ ਨੂੰ ਦੱਸਦੇ ਆ ਕਿ ਅਸਲ ਦੇ ਵਿੱਚ ਦਬਾਅ ਬਹੁਤ ਜ਼ਿਆਦਾ ਸੀਗਾ ਡੇਰਾ ਮੁਖੀ ਨੂੰ ਇਸ ਚਲਾਨ ਚੋਂ ਬਾਹਰ ਕੱਢਣ ਵਾਸਤੇ। ਹੁਣ ਕਿਹਦਾ ਦਬਾਅ ਸੀ ਆਪਾਂ ਨੂੰ ਵੀ ਪਤਾ ਹੋ ਸਕਦਾ, ਇਹਨਾਂ ਨੂੰ ਵੀ ਪਤਾ ਹੋ ਸਕਦਾ, ਸਾਰਿਆਂ ਨੂੰ ਪਤਾ ਹੋ ਸਕਦਾ ਕਿ ਉਹ ਦਬਾਅ ਅੱਜ ਕੱਲ੍ਹ ਹਰਿਆਣੇ ਪਾਸੇ ਜਿਵੇਂ ਉਹ ਸੈਰ ਸਪਾਟਾ ਕਰਾ ਰਹੇ ਆ ਉਧਰ, ਤੇ ਜਿਹੜਾ ਉੱਤੇ ਆ ਦਬਾਅ ਬਣਦਾ ਹੁੰਦਾ ਹਮੇਸ਼ਾ, ਤਾਂ ਉਹੀ ਦਬਾਅ ਲੱਗਦਾ ਕਿਤੇ ਨਾ ਕਿਤੇ ਪਰਛਾਵੇਂ ਦੇ ਰੂਪ 'ਚ ਇੱਧਰ ਵੀ ਪਿਆ ਲੱਗਦਾ ਹੈ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰ ਲਈਏ। ਕਹਿੰਦੇ ਹਰੀਸ਼ ਰਾਵਤ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ, ਪੰਜਾਬ ਦਾ ਕਾਂਗਰਸੀ ਕਲੇਸ਼ ਹੱਲ ਹੋਣ ਦੀ ਉਮੀਦ। ਹਾਂਜੀ ਦੇਖੋ, ਇਹ ਤੇ ਮੁਲਾਕਾਤ ਠੀਕ ਹੈ, ਅੱਜ ਮੁਲਾਕਾਤ ਇਹ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਸ਼ਾਇਦ ਅੱਜ ਹੀ ਇਹਨਾਂ ਦੇ ਕਲੇਸ਼ ਦਾ ਕੋਈ ਹੱਲ ਨਿਕਲ ਆਏਗਾ। ਪਰੰਤੂ ਚਲੋ ਇਹਨਾਂ ਨੇ ਕੋਈ ਮੀਟਿੰਗ ਕੀਤੀ ਅਤੇ ਉਸ ਤੋਂ ਬਾਅਦ ਗੱਲ ਜਿਹੜੀ ਆ ਉਹ ਆਈ ਗਈ ਹੋ ਗਈ।
ਪਰੰਤੂ ਐਨਡੀਟੀਵੀ ਦਾ ਜਿਹੜਾ ਵੈਬ ਪੋਰਟਲ ਆ ਉਹਦੇ ਤੇ ਅੱਜ ਇੱਕ ਬਹੁਤ ਵੱਡਾ ਖੁਲਾਸਾ ਨਜ਼ਰ ਆਇਆ ਕਿ ਪੀਕੇ ਪ੍ਰਸ਼ਾਂਤ ਕਿਸ਼ੋਰ ਵੀ ਰਾਹੁਲ ਗਾਂਧੀ ਨੂੰ ਮਿਲੇ ਆ। ਤਾਂ ਇਹ ਕਾਫੀ ਜ਼ਿਆਦਾ ਖਬਰਾਂ ਜਿਹੜੀਆਂ ਨੇ ਉਹ ਲੈ ਗਈਆਂ ਚਰਚਾ। ਕਿਉਂ? ਕਿਉਂਕਿ ਇਹਨਾਂ ਦੇ ਵਿੱਚ ਕਿਆਫੇ ਇਹ ਲੱਗੇ ਔਰ ਦਾਅਵਾ ਇਹ ਕੀਤਾ ਗਿਆ ਕਿ ਪੀਕੇ ਰਾਹੁਲ ਗਾਂਧੀ ਦੇ ਨਾਲ ਕੱਲੀ ਪੰਜਾਬ ਦੀ ਸਮੱਸਿਆ ਤੇ ਗੱਲਬਾਤ ਨਹੀਂ ਕਰ ਰਹੇ, ਬਲਕਿ ਉਹ ਕਾਂਗਰਸ ਨੂੰ ਜੁਆਇਨ ਕਰਨ ਜਾ ਰਹੇ ਆ। ਇਹ ਖਬਰ ਆ ਗਈ ਕਿ ਪ੍ਰਸ਼ਾਂਤ ਕਿਸ਼ੋਰ ਪੱਕੇ ਤੌਰ ਤੇ ਹੀ ਕਾਂਗਰਸ ਦੇ ਵਿੱਚ ਡੰਡਾ ਡੇਰਾ ਚੁੱਕ ਕੇ ਆਉਣ ਵਾਲਾ ਆ। ਤਾਂ ਇਹ ਖਬਰ ਨੇ ਦੂਜੀ ਖਬਰ ਨੂੰ ਦੱਬ ਲਿਆ। ਹੁਣ ਦੇਖੋ ਪਤਾ ਨਹੀਂ ਇਹਨਾਂ ਦੀ ਕੀ ਖਿਚੜੀ ਪੱਕਦੀ, ਉਹ ਹੋ ਜਾ ਜਿਵੇਂ ਉਹ ਕਹਿੰਦੇ ਨੇ ਹੁੰਦੇ ਪੰਜਾਬੀ ਚ ਤਾਂ ਕਹਾਵਤ ਹੀ ਆ ਕਿ ਯਾਰਾਂ ਨੂੰ ਯਾਰਿਓ ਮਿਲਦੇ ਜਿਉਂ ਘੜਿਆਂ ਨੂੰ ਵੱਟਾ, ਜਾਂ ਐਂ ਵੀ ਕਹਿ ਦਿੰਦੇ ਆ ਯਾਰ ਯਾਰਾਂ ਨੂੰ ਇਉਂ ਮਿਲਦੇ ਜਿਉਂ ਮੈਂ ਨੂੰ ਕੱਟਾ। ਤੇ ਇਹ ਪਤਾ ਨਹੀਂ ਹੁਣ ਕੀ ਜੋੜੀ ਆ। ਮਤਲਬ ਕਿ ਇੱਥੋਂ ਤੇ ਉਹ ਕਹਿ ਕੇ ਨਿਕਲ ਜਾਂਦਾ ਕਿ ਅੱਜ ਤੋਂ ਬਾਅਦ ਮੈਂ ਰਾਜਨੀਤਿਕ ਚੱਕਰਾਂ 'ਚ ਨਹੀਂ ਪੈਣਾ, ਪਰੰਤੂ ਉੱਥੇ ਜਾ ਕੇ ਸ਼ਰਦ ਪਵਾਰ ਦੇ ਨਾਲ ਵੀ ਮੀਟਿੰਗਾਂ, ਉੱਥੇ ਜਾ ਕੇ ਕੈਪਟਨ ਦੇ ਨਾਲ ਵੀ ਮੀਟਿੰਗਾਂ, ਉੱਥੇ ਜਾ ਕੇ ਹੁਣ ਰਾਹੁਲ ਗਾਂਧੀ ਨਾਲ ਵੀ ਮੀਟਿੰਗਾਂ। ਸੋ ਇੱਕ ਕਿਆਫਿਆਂ ਦੇ ਦੌਰ 'ਚੋਂ ਇਹ ਨਿਕਲਿਆ ਵਾ ਕਿ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਂਤ ਕਿਸ਼ੋਰ ਹੈ ਜਿਹੜਾ ਉਹ ਕਾਂਗਰਸ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇ। ਤੇ ਵੈਸੇ ਵੀ ਦੇਖੋ ਇੱਕ ਗੱਲ ਜਿਹੜੀ ਆ ਨਾ, ਅੱਜ ਬਹੁਤ ਵੱਡੇ ਵਿਸ਼ਲੇਸ਼ਕ ਜਿਨ੍ਹਾਂ ਦੇ ਨਾਲ ਸੰਗਤ ਕਰਨ ਦਾ ਕਈ ਵਾਰ ਮੌਕਾ ਮਿਲਦਾ ਜਾਂ ਗੁਫ਼ਤਗੂ ਕਰਨ ਦਾ ਮੌਕਾ ਮਿਲਦਾ, ਤੇ ਉਹ ਜਿਹੜੇ ਬਜ਼ੁਰਗ ਵਿਸ਼ਲੇਸ਼ਕ ਆ ਉਹ ਅੱਜ ਕੱਲ੍ਹ ਇੱਕ ਗੱਲ ਕਹਿੰਦੇ ਨੇ। ਉਹ ਕਹਿੰਦੇ ਵੇਖੋ ਜਿਸ ਤਰ੍ਹਾਂ ਦੇ ਹਾਲਾਤ ਕਾਂਗਰਸ ਦੇ ਬਣਦੇ ਜਾ ਰਹੇ ਆ, ਕੋਈ ਪਤਾ ਨਹੀਂ ਹੈ ਕਿ ਇੱਕ ਸਾਂਝਾ ਮੋਰਚਾ ਹੋਣ ਦੇ ਵਿੱਚ ਆਵੇ, ਖੇਤਰੀ ਪਾਰਟੀਆਂ ਉਹਦੇ ਵਿੱਚ ਬਹੁਤ ਤਾਕਤਵਰ ਫੋਰਸਸ ਦੇ ਰੂਪ 'ਚ ਹੋਣਗੀਆਂ। ਤੇ ਐਤਕੀ ਪਹਿਲਾ ਮੌਕਾ ਹੋ ਸਕਦਾ ਇਸ ਤਰ੍ਹਾਂ ਦਾ, ਆ ਜਿਹੜਾ ਸਮਾਂ ਲੰਘਿਆ ਸਿਆਸੀ ਤੌਰ ਤੇ ਜੇ ਦੇਖੀਏ ਤਾਂ ਇਸ ਸਮੇਂ ਦੇ ਦੌਰਾਨ ਇਹ ਪਹਿਲਾ ਮੌਕਾ ਹੋ ਸਕਦਾ ਕਿ ਕੋਈ ਗੈਰ ਕਾਂਗਰਸੀ ਵੀ ਪ੍ਰਧਾਨ ਮੰਤਰੀ ਦਾ ਚਿਹਰਾ ਹੋਵੇ। ਸੋ ਐਸਾ ਵੀ ਯਤਨ ਕੀਤਾ ਜਾ ਰਿਹਾ। ਇਹ ਇੱਕ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਨਿਰਾਲੀ ਗੱਲ ਸੁਣਨ ਨੂੰ ਮਿਲ ਰਹੀ ਹੈ ਵਿਸ਼ਲੇਸ਼ਕਾਂ ਦੇ ਮੁਖ ਤੋਂ, ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਵਿਸ਼ਲੇਸ਼ਣ ਕਰ ਰਹੇ ਆ ਕੌਮੀ ਰਾਜਨੀਤੀ ਦਾ। ਤਾਂ ਉਹਨਾਂ 'ਚੋਂ ਇੱਕ ਦੋ ਦਾ ਇਹ ਵਿਊ ਮੈਂ ਜਦੋਂ ਸੁਣਿਆ ਤਾਂ ਮੈਨੂੰ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਚੀਜ਼ ਨੇ ਥੋੜਾ ਚੰਗਾ ਪੈਦਾ ਕੀਤਾ। ਪਰੰਤੂ ਇਹ ਹੋ ਸਕਦਾ ਹੈ ਜਿਸ ਤਰ੍ਹਾਂ ਦੇ, ਕਿਉਂਕਿ ਹਾਲਾਤ ਕਾਂਗਰਸ ਫੇਸ ਕਰ ਰਹੀ ਹੈ, ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਬਣਾਈਆਂ ਸਰਕਾਰਾਂ ਡਿੱਗ ਰਹੀਆਂ, ਜਿਸ ਤਰ੍ਹਾਂ ਦੇ ਉਹਨਾਂ ਦੇ ਆਪਣੇ ਕਲੇਸ਼ ਆ, ਤਾਂ ਕਿਤੇ ਨਾ ਕਿਤੇ ਉਹ ਚਾਹੁੰਗੇ ਕਿ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਤੋਂ ਛੁਟਕਾਰਾ ਪਾਈਏ, ਫਿਰ ਗਾਂ ਦੀ ਗਾਂ ਵੇਖਾਂਗੇ। ਪਰ ਇਹ ਸਾਰੀਆਂ ਚੀਜ਼ਾਂ ਹਾਲੇ ਆਪਾਂ ਵਾਰ-ਵਾਰ ਕਹਿ ਦਈਏ ਸਰੋਤਿਆਂ ਨੂੰ ਕਿ ਇਹ ਸਾਰੀਆਂ ਚੀਜ਼ਾਂ ਹਾਲੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਰਚਾਵਾਂ ਹੀ ਨੇ, ਪੁਸ਼ਟੀ ਹੈ ਨਹੀਂ ਕੋਈ। ਕੱਲ੍ਹ ਨੂੰ ਕੀ ਬਣਦਾ ਕੋਈ ਪਤਾ ਨਹੀਂ ਹੈ। ਪਰ ਪੰਜਾਬ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰਾ ਖਾਕਾ ਇਹਨਾਂ ਨੇ ਉਲੀਕ ਲਿਆ, ਉਹ ਫਾਰਮੂਲਾ ਬਸ ਹੁਣ ਇਹਨਾਂ ਨੇ ਅਨਾਊਂਸ ਹੀ ਕਰਨਾ ਆ। ਜੀ ਜੀ ਇੰਡਸਟਰੀ ਯੂਪੀ ਜਾਣ ਦੀ ਤਿਆਰੀ ਦੇ ਵਿੱਚ ਸਰਕਾਰ ਦੀ ਸਫਾਈ, ਜਿਹੜੇ ਸਾਜ਼ਗਾ ਮਾਹੌਲ ਅਤੇ ਬਿਜਲੀ ਦੀ ਕੋਈ ਘਾਟ ਨਹੀਂ। ਹਾਂਜੀ ਦੇਖੋ ਇਹ ਨਾ ਇੱਕ ਮੁਲਾਕਾਤ ਹੋਈ ਆ, ਕੁਛ ਜਿਹੜੇ ਕਾਰੋਬਾਰੀ ਆ, ਉਦਮੀ ਆ ਜਿਹੜੇ, ਉਹਨਾਂ ਨੂੰ ਯੋਗੀ ਆਦਿੱਤਿਆਨਾਥ ਨੇ ਇਸ ਵੀਕਐਂਡ ਤੇ ਬਹੁਤ ਸ਼ਾਰਟ ਨੋਟਿਸ ਤੇ ਸੱਦਿਆ। ਇਹ ਸਾਰੇ ਹੈਰਾਨ ਸਨ ਉਦਯੋਗਪਤੀ ਕਿ ਸਾਨੂੰ ਇੱਕ ਚੀਫ ਮਿਨਿਸਟਰ ਦਾ ਸੱਦਾ। ਔਰ ਕਮਾਲ ਦੀ ਗੱਲ ਆ ਕਿ ਜਿਹੜੀ ਬੈਠਕ ਕੀਤੀ ਗਈ ਯੂਪੀ ਦੀ, ਉਹ ਅਫਸਰਾਂ ਨੇ ਨਹੀਂ ਕੀਤੀ, ਖੁਦ ਯੋਗੀ ਆਦਿੱਤਿਆਨਾਥ ਨੇ ਕੀਤੀ ਆ। ਤੇ ਯੋਗੀ ਆਦਿੱਤਿਆਨਾਥ ਨੇ ਪੈਂਦੀ ਸੱਟੇ ਇਹਨਾਂ ਨੂੰ ਜਿਹੜੀ ਗੱਲ ਕਹੀ ਹੈ ਜੋ ਸੁਣਨ ਨੂੰ ਮਿਲੀ ਆ, ਉਹਨੇ ਆਖਿਆ ਜਨਰਲ ਪਾਲਿਸੀ ਹੈ ਮੇਰੀ ਕਿ 25% ਸਬਸਿਡੀ ਦੇਊਂਗਾ ਸਿੱਧੀ, ਇੱਥੇ ਅੱਜ 24 ਘੰਟੇ ਬਿਜਲੀ ਦੇਊਂਗਾ, ਸਸਤੀ ਲੈਂਡ ਦੇਊਂਗਾ, ਸਸਤੀ ਲੇਬਰ ਦੇਊਂਗਾ। ਤੇ ਤੁਸੀਂ ਉਹ ਸਰਦਾਰ ਭਰਾ, ਤੇ ਤੁਹਾਨੂੰ ਮੈਂ ਇਹ ਆਫਰ ਕਰਦਾ ਕਿ ਜਨਰਲ ਪਾਲਿਸੀ ਤੋਂ ਹਟ ਕੇ ਮੈਂ ਤੁਹਾਡੀ ਐਕਸਟਰਾ ਮਦਦ ਕਰੂੰਗਾ। ਮਤਲਬ ਕਿ ਜਿੰਨੇ ਉਧਰੋਂ ਪੰਜਾਬੀ ਜਾਂ ਸਿੱਖ ਉਦਮੀ ਆਉਣਗੇ ਲੁਧਿਆਣੇ ਤੋਂ ਖਾਸ ਤੌਰ ਤੇ ਮੈਂ ਉਹਨਾਂ ਨੂੰ ਜਨਰਲ ਪਾਲਿਸੀ ਤੋਂ ਹਟ ਕੇ ਵੀ ਕਿਤੇ ਨਾ ਕਿਤੇ ਇਨਸੈਂਟਿਵ ਦੇਊਂਗਾ। ਸੋ ਇਹ ਬਹੁਤ ਵੱਡੀ ਗੱਲ ਸੀ। ਹੁਣ ਜਿਹੜੇ ਉਹ ਕਾਰੋਬਾਰੀ ਆ ਉਹ ਆ ਕੇ, ਉਹਨਾਂ ਨੇ ਆ ਕੇ ਆਪਣੇ ਜਿਹੜੇ ਹੋਰ ਉਹਨਾਂ ਦੇ ਸੰਗਠਨ ਦੇ ਬੰਦੇ ਆ, ਇਹ ਫਿੱਕੋ ਬਣੀ ਹੋਇਆ ਇਹਨਾਂ ਦੀ ਇੱਕ ਤਰ੍ਹਾਂ ਨਾਲ ਜਥੇਬੰਦੀ ਕਹਿ ਲਓ ਜਾਂ ਸੰਗਠਨ ਕਹਿ ਲਓ, ਤਾਂ ਉਹਨਾਂ ਨੇ ਦੂਸਰਿਆਂ ਦੇ ਨਾਲ ਵੀ ਗੱਲ ਸ਼ੇਅਰ ਕੀਤੀ ਹੈ। ਤੇ ਇੱਥੇ ਹੋ ਰਿਹਾ ਵਿਚਾਰ ਵਟਾਂਦਰਾ ਕਿ ਕਿਉਂ ਨਾ ਆਪਾਂ ਯੂਪੀ ਦੇ ਵਿੱਚ ਸ਼ਿਫਟ ਹੋ ਜਾਈਏ। ਇੱਕ ਤੇ ਆ ਕਿ ਟਰਾਂਸਪੋਰਟੇਸ਼ਨ ਦਾ ਖਰਚਾ ਬਹੁਤ ਘੱਟ ਜਾਏਗਾ। ਇਹ ਤਾਂ ਆਪਾਂ ਨੂੰ ਵੀ ਪਤਾ ਹੈ ਨਾ ਕਿ ਤਕਰੀਬਨ ਲਾ ਲਓ ਅਪ ਡਾਊਨ ਦਾ ਕੋਈ 600-700 ਕਿਲੋਮੀਟਰ ਦਾ ਖਰਚਾ ਘਟੇਗਾ। ਔਰ ਨਾਲ ਉਹਨੇ ਕਿਹਾ ਕਿ ਐਕਸਪ੍ਰੈਸ ਹਾਈਵੇ ਦਾ ਜਿਹੜਾ ਮੈਂ ਉਹ ਤੁਹਾਨੂੰ ਜੰਕਸ਼ਨ ਪੁਆਇੰਟ ਬਣਾ ਕੇ ਦੇਵਾਂਗਾ, ਮਤਲਬ ਕਿ ਪੂਰੀ ਤਰ੍ਹਾਂ ਲਿੰਕ ਕਰ ਦੂੰਗਾ, ਖੋਲ ਦੂੰਗਾ, ਪੂਰਾ ਸਾਰਾ ਕੁਝ ਕਰ ਦੂੰਗਾ। ਤੇ ਜੇ ਪੂਰਵਾਂਚਲ 'ਚ ਜਾਓਗੇ ਉਹਦੀ ਐਕਸਟਰਾ ਪਾਲਿਸੀ ਦੇਵਾਂਗੇ ਤੁਹਾਨੂੰ, ਮਤਲਬ ਕਿ ਜਿਹੜਾ ਇਹਦਾ ਆਪਦਾ ਏਰੀਆ ਕਿ ਜੇ ਉੱਥੇ ਇੰਡਸਟਰੀ ਜਾਂਦੀ ਹੈ ਉਹਦੇ ਵਾਸਤੇ ਮੇਰਾ ਅੱਡ ਪਲਾਨ ਹੈ।
ਦੇਖੋ ਕਿੰਨੀ ਡੂੰਘੀ ਸੋਚ। ਆਪਾਂ ਜੀ ਵੈਸੇ ਕੁਝ ਮਾਮਲਿਆਂ 'ਚ ਠੀਕ ਆ ਵਿਚਾਰਕ ਮਤਭੇਦ ਹੋ ਸਕਦੇ, ਪਰ ਉਹ ਬੰਦਾ ਕਿੰਨਾ ਜ਼ੋਰ ਲਾ ਰਿਹਾ ਅੰਦਰ ਖਾਤੇ, ਕਿਉਂਕਿ ਜ਼ਾਹਰ ਦੀ ਗੱਲ ਹੈ ਕਿ ਜਿਵੇਂ ਉਹਨਾਂ ਨੇ ਖਬਰ ਸੁਣੀ ਕਿ ਇੱਥੇ ਬਈ ਬੱਤੀ ਦੀ ਸਮੱਸਿਆ, ਬਿਜਲੀ ਕੋਈ ਨਹੀਂ ਆਉਂਦੀ, ਤੇ ਇੱਕ ਤਰ੍ਹਾਂ ਨਾਲ ਇਹਨਾਂ ਦੀ ਤਾਲਾਬੰਦੀ ਹੋਈ ਪਈ, ਉਹਨੇ ਨਾਲ ਦੀ ਨਾਲ ਸੱਦਾ ਭੇਜ ਦਿੱਤਾ। ਇਹਨੂੰ ਕਹਿੰਦੇ ਆ ਨਾ ਕਿ ਵੇਲੇ ਸਿਰ ਸੱਟ ਮਾਰਨੀ, ਲੋਹਾ ਗਰਮ, ਅਗਲੇ ਨੇ ਸੱਟ ਮਾਰਨ ਦਾ ਯਤਨ ਕੀਤਾ। ਹੁਣ ਜਿਹੜੇ ਉਦਯੋਗਪਤੀ ਹੁੰਦੇ ਆ, ਦੇਖੋ ਜੀ ਉਦਯੋਗਪਤੀ ਦਾ ਕੰਮ ਕੀ ਆ? ਮੁਨਾਫਾ। ਕੋਈ ਵੀ ਕਾਰੋਬਾਰੀ ਆ ਉਹਨੇ ਆਪਣਾ ਕਾਸਟ ਘਟਾਉਣਾ। ਉਹ ਕਿਵੇਂ ਘਟਾ ਸਕਦਾ? ਲੇਬਰ ਜਿੱਥੇ ਘੱਟ ਮਿਲੇਗੀ ਸਸਤੀ ਮਿਲੇਗੀ, ਕਹਿਣ ਦਾ ਮਤਲਬ ਹੈ। ਫਿਰ ਜੇ ਲੈਂਡ ਸਸਤੀ ਮਿਲੇਗੀ ਤਾਂ ਉਹਦਾ ਬਚਾਅ ਆ। ਜੇ ਗੁੰਡਾ ਟੈਕਸ ਵਗੈਰਾ ਜੋ ਮਾਫੀਆ ਹੁੰਦਾ ਉਹਦੇ ਤੋਂ ਛੁਟਕਾਰਾ ਮਿਲ ਜਾਵੇ, ਵਧੀਆ ਮਾਹੌਲ ਹੋਵੇ, ਤਾਂ ਇਹਨਾਂ ਚੀਜ਼ਾਂ ਦੇ ਨਾਲ ਬਿਜਲੀ ਉਹਨੂੰ ਸਸਤੀ ਮਿਲ ਜਾਵੇ, ਪਾਣੀ ਸਸਤਾ ਮਿਲ ਜਾਵੇ, ਇਹਦੇ ਨਾਲ ਕੀ ਹੁੰਦਾ ਹੈ ਕਿ ਜਿੱਦਾਂ ਟੈਕਸ ਵਗੈਰਾ ਘੱਟ ਜਾਂਦੇ ਤਾਂ ਉਹ ਇੱਕ ਕਾਸਟ ਘੱਟਦੀ, ਉਹਦਾ ਮੁਨਾਫਾ ਵੱਧ ਜਾਂਦਾ। ਤੇ ਇਹਦੇ ਕਾਰੋਬਾਰੀ ਮੁਨਾਫੇ ਦੇ ਨਾਲ ਹੀ ਜੁੜੇ ਹੋਏ ਆ ਨਾ। ਹੁਣ ਗੱਲ ਇਹ ਆ ਕਿ ਦੇਖੋ ਸਾਡੇ ਕੁਛ ਭਰਾ ਜਿਹੜੇ ਬਾਹਰ ਬੈਠੇ ਆ ਜਾਂ ਕੁਛ ਇੱਥੇ ਵੀ ਬੈਠੇ, ਉਹ ਕਹਿੰਦੇ ਕਿ ਜਾਣ ਦਿਓ ਇਹਨਾਂ ਨੂੰ, ਦਫਾ ਕਰੋ, ਆਪਾਂ ਇਹੋ ਜਿਹੀ ਇੰਡਸਟਰੀ ਤੋਂ ਕੀ ਕਰਾਉਣਾ ਜੀ। ਪਰ ਕੀ ਇਹ ਅੱਜ ਦੇ ਦੌਰ ਦੇ ਵਿੱਚ ਸਾਡੇ ਲਈ ਦਰੁਸਤ ਹੋਏਗਾ? ਕਿਉਂਕਿ ਕੋਵਿਡ ਦਾ ਜਿਸ ਤਰ੍ਹਾਂ ਦੌਰ ਚੱਲਦਾ ਪਿਆ, ਪਤਾ ਨਹੀਂ ਗਾਂ ਸਾਡੀ ਇਕੋਨਮੀ ਦਾ ਕੀ ਹਾਲ ਹੋਣਾ ਹੈ। ਕਿਉਂਕਿ ਮੈਂ ਤੁਹਾਨੂੰ ਕੁਛ ਨਾ ਤੱਥ ਦੱਸ ਦਿੰਦਾ, ਤੇ ਤੁਸੀਂ ਆਪੇ ਨਿਰਣਾ ਕਰ ਲੈਣਾ ਕਿ ਕੀ ਸਾਡੇ ਪੱਖ 'ਚ ਭੁਗਤ ਰਿਹਾ ਸਾਰਾ ਕੁਛ। ਹਾਲਾਂਕਿ ਸਰਕਾਰ ਕਹਿ ਰਹੀ, ਚਲੋ ਆਪਾਂ ਸਰਕਾਰ ਦਾ ਪੱਖ ਵੀ ਦੱਸ ਦਈਏ, ਉਹ ਕਹਿੰਦੇ ਕਿ ਨਹੀਂ ਨਹੀਂ ਸਭ ਕੁਛ ਅਸੀਂ ਠੀਕ ਕਰ ਰਹੇ ਹਾਂ, ਅਸੀਂ 5 ਰੁਪਏ ਪਰ ਯੂਨਿਟ ਇਹਨਾਂ ਨੂੰ ਬਿਜਲੀ ਦੇ ਰਹੇ ਹਾਂ। ਪਰ ਕਾਰੋਬਾਰੀ ਹੋਰ ਹੀ ਕੁਛ ਦੱਸ ਰਹੇ ਆ ਤੇ ਕਹਿੰਦੇ ਜੀ ਕੋਈ ਦਿੱਕਤ ਹੀ ਹੈ ਨਹੀਂ ਗੀ, ਇੱਥੇ ਸਭ ਕੁਛ ਠੀਕ ਆ, ਬਿਜਲੀ ਦੀ ਕੋਈ ਘਾਟ ਹੀ ਹੈ ਨਹੀਂ। ਪਰ ਕਿਉਂ ਨਹੀਂ ਹੈਗੀ? ਜਿਵੇਂ ਹੀ ਜੁਲਾਈ ਚੜ੍ਹਿਆ ਤੁਸੀਂ ਲਹੂ ਪੀ ਲਿਆ ਲੋਕਾਂ ਦਾ। ਇੰਡਸਟਰੀਲਿਸਟ ਸਿੱਧਾ ਕਹਿੰਦੇ, ਸ਼ਰੇਆਮ ਕਹਿੰਦੇ ਆ ਕਿ ਬਾਦਲਾਂ ਦੇ ਰਾਜ 'ਚ ਕਦੇ ਕੱਟ ਨਹੀਂ ਸੀ ਲੱਗਿਆ। ਕੋਈ ਦੂਸਰੇ ਕੱਟ ਲੱਗਦੇ ਹੁਣ ਤੇ ਪਤਾ ਨਹੀਂ, ਪਰ ਬਿਜਲੀ ਦਾ ਕੱਟ ਨਹੀਂ ਲੱਗਾ ਕਦੇ। ਮੂੰਹ ਕਹਿੰਦੇ ਕਿ ਜਦੋਂ ਦੇ ਆਏ ਆ ਪਤਾ ਨਹੀਂ ਕੀ ਖਾ ਕੇ ਆਏ ਆ, ਸਾਨੂੰ ਤੇ ਸਾਹ ਹੀ ਨਹੀਂ ਲੈਣ ਦਿੱਤਾ। ਕਦੇ ਕੁਛ, ਕਦੇ ਨੋਟਬੰਦੀ, ਕਦੇ ਕੁਛ, ਕਦੇ ਕਰੋਨਾ ਆ ਗਿਆ। ਇਹ ਜਿਵੇਂ ਮਤਲਬ ਕਿ ਇੱਕ ਪਾਸੇ ਮੋਦੀ ਆਇਆ, ਦੂਸਰੇ ਪਾਸੇ ਕੈਪਟਨ ਆਇਆ, ਜਿਵੇਂ ਆਏ ਆ ਸਾਡਾ ਤਾਂ ਸਾਹ ਖਾਤੇ ਜਿਹੜਾ ਔਖਾ ਹੋ ਗਿਆ। ਹੁਣ ਦੇਖੋ ਗੱਲਾਂ ਦੋ ਪਾਸੇ ਦੀਆਂ। ਸਰਕਾਰ ਕਹਿ ਰਹੀ ਆ ਕਿ ਮਾਹੌਲ ਸਾਜ਼ ਕਰੇ, ਉਹ ਆਪਾਂ ਨੂੰ ਵੀ ਦਿਖ ਰਿਹਾ। ਜਦੋਂ ਬੱਤੀ ਨਹੀਂ ਦੇ ਰਹੇ, ਤੁਸੀਂ ਲਾਈਟ ਹੀ ਨਹੀਂ ਦੇ ਰਹੇ, ਤਾਂ ਮਾਹੌਲ ਸਾਜ਼ ਕਰ ਕਿੱਥੋਂ ਪਈ? ਪਰ ਤੁਹਾਡੇ ਗੁੰਡਾ ਟੈਕਸ ਬੰਦੇ ਲੈਂਦੇ ਇੱਥੇ ਰਿਫਾਈਨਰੀਆਂ ਦੇ ਵਿੱਚੋਂ, ਕਾਹਦਾ ਮਾਹੌਲ ਸਾਜ਼ ਕਰ ਰਿਹਾ ਬਿਜ਼ਨਸ ਵਾਸਤੇ? ਹਾਂ ਠੀਕ ਆ, ਇੱਕ ਇੰਡਸਟਰੀ ਦਾ ਕਹਿ ਲਓ ਕਿ ਬੈਡ ਪੱਖ ਹੈ ਜਿਹੜਾ, ਜਾਂ ਬੁਰਾ ਪੱਖ ਹੈ, ਉਹ ਆਪਾਂ ਨੂੰ ਪਤਾ, ਪ੍ਰਦੂਸ਼ਣ, ਪੌਣ ਪਾਣੀ ਗੰਦਲਾ ਹੁੰਦਾ ਹੀ ਹੁੰਦਾ। ਇਸ ਤਰ੍ਹਾਂ ਦੇ ਕਾਰੋਬਾਰੀ ਕਾਰਪੋਰੇਟ ਉਹ ਕਰਦੇ ਹੀ ਆ। ਪਰੰਤੂ ਇਹ ਜ਼ਰੂਰ ਆ ਕਿ ਠੀਕ ਆ, ਪੌਣ ਪਾਣੀ ਵੀ ਸਾਨੂੰ ਚਾਹੀਦਾ, ਔਰ ਉਹ ਠੀਕ ਕਰਵਾਉਣਾ ਸਾਡੀਆਂ ਸਰਕਾਰਾਂ ਦਾ ਜ਼ਿੰਮਾ ਹੈ। ਉਹ ਕਿਵੇਂ ਕਰਵਾਉਂਦੇ ਹੋ ਇੱਕ ਵੱਖਰਾ ਵਿਸ਼ਾ ਹੈ। ਪਰੰਤੂ ਇੰਡਸਟਰੀ ਦਾ ਉੱਜੜਨਾ, ਫਿਰ ਤਾਂ ਅਸੀਂ ਜਿਵੇਂ ਹੁਣ ਕੁਛ ਲੋਕਾਂ ਦਾ ਤਰਕ ਹੈ ਕਿ ਜਾਣ ਦਿਓ ਕਿ ਪਾਣੀ ਗੰਦਾ ਕਰਦੇ ਆ, ਫਲਾਨ ਕਰਦੇ ਆ, ਫਿਰ ਅਸੀਂ ਅਕਾਲੀ ਦਲ ਬਾਦਲ ਨੂੰ ਵੀ ਬਲੇਮ ਨਾ ਕਰੀਏ ਕਿ ਤੁਸੀਂ ਇੰਡਸਟਰੀ ਉਜਾੜਤੀ ਆ। ਫਿਰ ਤਾਂ ਤੁਸੀਂ ਉਹਨਾਂ ਨੂੰ ਇੱਕ ਛੋਟਾ ਮੋਟਾ ਅਵਾਰਡ ਦੇ ਦਿਓ ਕਿਤੇ ਲੰਘਦੇ ਟੱਪਦੇ। ਜਿਵੇਂ ਦਾਦੂਵਾਲ ਨੇ ਮੈਡਲ ਦਿੱਤਾ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ, ਇਹ ਇੱਕ ਮੈਡਲ ਉਹਨੂੰ ਵੀ ਦੇ ਦੇਣਾ ਚਾਹੀਦਾ ਕਿ ਤੁਸੀਂ ਚੰਗਾ ਕੀਤਾ ਭਾਈ, ਇੰਡਸਟਰੀ ਜਿਹੜੀ ਹੈ ਉਹ ਉਜਾੜ ਦਿੱਤੀ, ਕਿਉਂਕਿ ਤੁਹਾਡੇ ਰਾਜ ਦੇ ਵਿੱਚ ਬਹੁਤ ਸਾਰੀਆਂ ਇਕਾਈਆਂ ਤੋਂ ਸ਼ਿਫਟ ਹੋ ਗਈਆਂ। ਫਿਰ ਤੇ ਉਹਨਾਂ ਲੋਕਾਂ ਨੂੰ ਵੀ ਸ਼ਾਬਾਸ਼ੀ ਦੇਣੀ ਚਾਹੀਦੀ ਜਿਨ੍ਹਾਂ ਨੇ ਬਟਾਲੇ ਦੀ ਸਾਰੀ ਇੰਡਸਟਰੀ ਖਾ ਲਈ ਆ। ਉਹਨਾਂ ਨੂੰ ਵੀ ਸ਼ਾਬਾਸ਼ੀ ਦੇਣੀ ਚਾਹੀਦੀ ਜਿਨ੍ਹਾਂ ਨੇ ਅੰਮ੍ਰਿਤਸਰ ਦਾ ਉਦਯੋਗ, ਜਿਹੜਾ ਕੰਬਲ ਤੌਲੀਏ ਕਿੰਨਾ ਵਧੀਆ ਉਦਯੋਗ ਸੀ, ਉਹਨਾਂ ਦਾ ਖਤਮ ਹੋ ਗਿਆ, ਮੁਕਾਬਲਾ ਹੀ ਨਹੀਂ ਕਰ ਸਕੇ ਉਹ। ਫਿਰ ਤਾਂ ਆਪਾਂ ਨੂੰ ਕਹਿਣਾ ਚਾਹੀਦਾ ਕਿ ਬਾਈ ਉਹਨੂੰ ਸ਼ਾਬਾਸ਼ੀ ਦੇਵਾਂਗੇ ਜਿਹੜਾ ਸਾਰੇ ਕਾਰੋਬਾਰੀਆਂ ਨੂੰ, ਸਾਡੇ ਪੰਜਾਬੀ ਭਰਾਵਾਂ ਨੂੰ ਜਿਹੜਾ ਇਹਨੂੰ ਇੱਥੋਂ ਉਜਾੜ ਦੇਵੇਗਾ। ਸੁਨੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ। ਕਹਿਣ ਦਾ ਮਤਲਬ ਇਹ ਆ ਕਿ ਠੀਕ ਹੈ, ਤਵਾਜ਼ਨ ਬਿਠਾਉਣਾ ਪੈਂਦਾ। ਤੁਹਾਡੇ ਮੁਲਕ ਦੇ ਵਿੱਚ ਵੀ ਇੰਡਸਟਰੀ ਆ, ਉਹ ਕਿੰਨੀ ਲਾਜ਼ਮੀ ਹੈ ਸਭ ਨੂੰ ਪਤਾ। ਉਹ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ, ਹਥਿਆਰ ਦੀ ਇੰਡਸਟਰੀ ਹੋ ਸਕਦੀ ਹੈ, ਹੌਜ਼ਰੀ ਦੀ ਹੋ ਸਕਦੀ ਆ। ਆਹ ਬੰਗਲਾਦੇਸ਼ ਵੇਖ ਲਓ, ਇੱਥੋਂ ਲੈਂਦਾ ਜੇ ਨਰਮਾ ਕਪਾਹ, ਇੱਥੋਂ ਲੈਂਦਾ ਨਰਮਾ ਕਪਾਹ, ਜਾਂ ਅਫਰੀਕਾ ਦੇ ਵਿੱਚੋਂ। ਅੱਜ ਟੈਕਸਟਾਈਲ 'ਚ ਮੈਂ ਕਹਿੰਦਾ ਪੂਰੀ ਦੁਨੀਆ 'ਚ ਝੰਡੇ ਕੱਢ ਕੇ ਬੈਠੇ। ਪਰ ਕੈਪੀਟਲ ਇਨਕਮ 'ਚ ਸਾਥੋਂ ਅੱਗੇ ਨਿਕਲ ਗਏ ਆ। GDP ਗਰੋਥ ਰੇਟ 'ਚ ਮੈਂ ਕਹਿੰਦਾ ਡਾਹ ਹੀ ਨਹੀਂ ਦੇ ਰਹੇ ਇਸ ਟਾਈਮ, ਉਹਨਾਂ ਦੀ ਸੱਤ ਸੂਤ 'ਤੇ ਫਿਰਦੀ ਆ। ਸੋ ਤੁਸੀਂ ਦੇਖੋ ਕਿ ਉਦਯੋਗਾਂ ਨੂੰ ਤਾਂ ਲੋਕ ਕਿੰਨੀ ਅਹਿਮੀਅਤ ਦੇ ਰਹੇ। ਮੈਂ ਤੁਹਾਨੂੰ ਅੰਕੜਾ ਦੱਸ ਦਿੰਦਾ ਕਿ ਇਹਦੇ ਨਾਲ ਕੀ ਹੋਣ ਵਾਲਾ। ਜੇ ਮੰਨ ਲਓ ਇੰਡਸਟਰੀ ਸ਼ਿਫਟ ਹੁੰਦੀ ਹੈ, ਕਿਉਂਕਿ ਨਿਰਣਾ ਸੌਖਾ ਹੋ ਜਾਂਦਾ ਜੇ ਤੱਥਾਂ ਨਾਲ ਆਪਾਂ ਗੱਲ ਕਰ ਲਈਏ। ਚਲੋ ਹਰੇਕ ਦੇ ਤਰਕ ਹੈ, ਸਵਾਗਤ ਕਰਨਾ ਚਾਹੀਦਾ। ਮਤਲਬ ਕਿ ਤਰਕ ਇਹ ਵੀ ਦਿੱਤੇ ਜਾ ਰਹੇ ਕਿ ਜਾਣ ਦੇਣਾ ਚਾਹੀਦਾ ਇਹੋ ਜਿਹੀ ਇੰਡਸਟਰੀ ਸਾਡੇ ਕਿਸੇ ਕੰਮ ਨਹੀਂ, ਕਿਉਂਕਿ ਸਾਡੇ ਇੱਥੇ ਮੁੰਡੇ ਕੰਮ ਨਹੀਂ ਕਰਦੇ, ਲੇਬਰ ਬਾਹਰੋਂ ਆਉਂਦੀ ਹੈ, ਉਹ ਨਜ਼ਾਰੇ ਲੈਂਦੇ ਆ, ਵਗੈਰਾ ਵਗੈਰਾ ਗੱਲਾਂ ਨੇ। ਚਲੋ ਉਹ ਤਰਕ ਆਪਣੀ ਥਾਂ ਤੇ ਆ। ਦੇਖੋ ਪੰਜਾਬ ਦੀ ਜਿਹੜੀ ਟੋਟਲ GDP ਆ 6.5 ਲੱਖ ਕਰੋੜ ਦੇ ਕਰੀਬ ਆ, ਠੀਕ ਹੈ ਜੀ, 20 ਤੇ 21 ਦਾ ਫਾਈਨੈਂਸ਼ੀਅਲ ਈਅਰ ਉਹਦੇ ਮੁਤਾਬਕ ਆ। ਤੇ ਜਿਹਦੇ 'ਚ GDP ਜੇ ਆਪਾਂ ਸੈਕਟਰ ਵਾਈਜ਼ ਦੇਖੀਏ, ਐਗਰੀਕਲਚਰ ਦਾ ਵਿੱਚ ਉਹਦੇ ਹਿੱਸਾ ਹੈਗਾ
25% ਦਾ 25%, ਇੰਡਸਟਰੀ ਦਾ 25% ਤੇ ਸਰਵਿਸ ਦਾ, ਮਤਲਬ ਕਿ ਜਿਹੜਾ ਸਰਵਿਸ ਸੈਕਟਰ ਆ ਗਿਆ, ਹੋਟਲ ਵਗੈਰਾ ਆ ਗਏ, ਰੈਸਟੋਰੈਂਟ ਵਗੈਰਾ ਆ ਗਏ, ਉਹਦਾ ਹੈਗਾ 50%। ਠੀਕ ਹੈ ਜੀ। ਸਾਡੀ 19-20 ਦੀ ਜਿਹੜੀ ਫਾਈਨੈਂਸ਼ੀਅਲ ਈਅਰ 19-20 ਦੀ ਗਰੋਥ ਰੇਟ ਪਤਾ ਕੀ ਹੈ? -2.8, -2.8 ਟੋਟਲ ਜਿਹੜੀ GDP ਦੀ ਗਰੋਥ ਰੇਟ ਸੀਗੀ ਸਾਡੀ 19-20 ਦੀ। ਤੇ ਪਰ ਕੈਪੀਟਾ ਇਨਕਮ ਸਾਡੀ ਹੈਗੀ ਆ $2500, ਮਤਲਬ ਕਿ ਲਾ ਲਓ ਕਿ ਲਗਭਗ 1,86,87,000 ਰੁਪਈਆ। ਠੀਕ ਹੈ ਜੀ। ਇਹ 2020-21 ਦਾ ਅੰਕੜਾ। ਹੁਣ ਹਰਿਆਣੇ ਨਾਲ ਇਹਨੂੰ ਕੰਪੈਰੀਜ਼ਨ ਕਰ ਲਓ, ਜਿਹੜਾ ਕਿ ਸਾਡਾ ਛੋਟਾ ਭਰਾ ਆ। ਟੋਟਲ GDP ਉਹਨਾਂ ਦੀ ਆ 8.31 ਲੱਖ, ਮਤਲਬ ਕਿ 8,31,000। ਆਪਾਂ ਉਹਨਾਂ ਤੋਂ ਤਕਰੀਬਨ 2 ਲੱਖ ਕਰੋੜ ਪਿੱਛੇ ਫਿਰਦੇ ਆ। ਤੇ ਇਹ ਵੀ 19-20 ਦਾ ਅੰਕੜਾ। GDP ਦੀ ਇਹਨਾਂ ਦੀ ਜੇ ਆਪਾਂ ਦੇਖੀਏ ਸੈਕਟਰ ਵਾਈਜ਼, ਤਾਂ ਉਹ ਹਿੱਸੇਦਾਰੀ ਐਗਰੀਕਲਚਰ ਦੀ ਮਹਿਜ 16%। ਠੀਕ ਹੈ ਜੀ। ਇੱਥੇ ਬਦਲ ਗਿਆ ਸਾਰਾ ਕੁਛ, ਸਿਨਾਰੀਓ ਬਦਲ ਗਿਆ ਨਾ। ਐਗਰੀਕਲਚਰ ਆਪਣਾ 25%, ਉਹਨਾਂ ਦਾ 16%। ਇੰਡਸਟਰੀ ਆਪਣੀ 25%, ਉਹਨਾਂ ਦੀ 33% ਹੈ। 33% ਕੰਟਰੀਬਿਊਟ ਕਰ ਰਹੀ ਹੈ। ਸਰਵਿਸ ਉਹਨਾਂ ਦੀ ਆ ਗਈ 51%। ਤੇ GDP ਗਰੋਥ ਉਹਨਾਂ ਦੀ 1920 ਦੀ ਸੌਰੀ 2019-20 ਦੀ ਕਿੰਨੀ ਆ ਗਈ? ਸਾਡੇ -2.8 ਦੇ ਮੁਕਾਬਲੇ 7.7। ਪਰ ਕੈਪੀਟਾ ਇਨਕਮ 2,64,207 ਰੁਪਈਏ, ਮਤਲਬ ਕਿ ਸਾਡੇ ਤੋਂ ਤਕਰੀਬਨ 1 ਲੱਖ ਰੁਪਈਆ ਜ਼ਿਆਦਾ। ਇਹ ਹੈ ਹਰਿਆਣਾ, ਜਿਹੜਾ ਕਿ 81 ਤੱਕ ਪੰਜਾਬ ਜਿਹੜਾ ਕਿ ਨੰਬਰ 1 ਸੀਗਾ ਨਾ ਸਾਰੇ ਮਾਮਲੇ 'ਚ। ਹੁਣ ਯੂਪੀ ਨੂੰ ਵੀ ਦੇਖ ਲਓ, GDP ਗਰੋਥ ਰੇਟ ਉਹਨਾਂ ਦਾ 2020-21 ਦੇ ਵਿੱਚ 8.3। 8.3, ਹਾਲਾਂਕਿ ਬਹੁਤ ਵੱਡਾ ਸੂਬਾ ਹੈ, ਇਹ ਨਹੀਂ ਭੁੱਲਣਾ ਚਾਹੀਦਾ, ਬਹੁਤ ਵੱਡੀ ਵਸੋਂ ਆ। ਤਾਂ ਹੀ ਉਹਨਾਂ ਦੀ ਪਰ ਕੈਪੀਟਾ ਇਨਕਮ ਡਿੱਗ ਪੈਂਦੀ ਹੈ। ਉਹ ਕਿਉਂਕਿ ਪਰ ਕੈਪੀਟਾ ਇਨਕਮ ਮੰਡੀ ਗਈ ਨਾ, ਜਿੰਨਾ ਟੋਟਲ ਤੁਹਾਡਾ GDP ਦਾ ਹੈ, ਤਾਂ ਉਹ ਉਹਨੂੰ ਡਿਵਾਈਡ ਕਰ ਦਿੱਤਾ ਜਾਂਦਾ ਵਸੋਂ ਦੇ ਨਾਲ। ਤਾਂ ਕੀ ਨਿਕਲਿਆ? ਪਰ ਕੈਪੀਟਾ ਇਨਕਮ 94,431 ਰੁਪਈਏ ਉੱਥੇ ਉਹ ਡਿੱਗ ਪੈਂਦੇ ਆ। ਪਰੰਤੂ ਜੇ ਦੇਖੀਏ ਤਾਂ GDP ਉਹਨਾਂ ਦੀ ਓਵਰਆਲ ਬਹੁਤ ਵੱਡੀ GDP ਆ। ਤੇ ਇਹਦੇ ਵਿੱਚ ਐਗਰੀਕਲਚਰ ਉਹਨਾਂ ਦਾ ਬਿਲਕੁਲ ਆਪਣੇ ਬਰੋਬਰ ਹੈ, 25% ਹੈ। 24% ਇੰਡਸਟਰੀ, 26% ਹੈ, ਤੇ ਸਰਵਿਸ 50%। ਮਤਲਬ ਕਿ ਉਹ ਆਪਣੇ ਬਰੋਬਰ ਆ, ਤਿੰਨਾਂ ਖੇਤਰਾਂ ਦੇ ਵਿੱਚ ਬਰੋਬਰ ਹੈ। ਹੁਣ ਉਹ ਕੀ ਕਰ ਰਹੇ ਨੇ? ਉਹ ਕਰ ਰਹੇ ਨੇ ਇੰਡਸਟਰੀ ਨੂੰ ਪ੍ਰਫੁੱਲਤ, ਕਿ ਇੰਡਸਟਰੀ ਨੂੰ ਜਿੱਦਾਂ ਯੋਗੀ ਆਦਿੱਤਿਆਨਾਥ ਨੇ ਮਾਈਕਰੋਸਾਫਟ ਨੂੰ ਅਪਰੋਚ ਕੀਤਾ, ਫਿਲਮ ਸਿਟੀ ਬਣਾਉਣ ਦੀ ਗੱਲ ਕੀਤੀ, ਹਾਈਵੇਜ਼ ਦੇ ਕਿਨਾਰੇ ਜੋ ਹੁੰਦੀਆਂ ਹਰਬਲ ਦਵਾਈਆਂ, ਇਹ ਬੀਜਣ ਦਾ ਉਹ ਕੰਮ ਕਰ ਰਹੇ ਨੇ, ਉਹਦੇ ਤੇ ਲੱਗੇ ਹੋਏ ਆ। ਮਤਲਬ ਕਿ ਬਹੁਤ ਹੱਦ ਤੱਕ ਕਹਿ ਲਓ ਕਿ ਇੱਕੋ ਆਪਣਾ ਰੋਡ ਮੈਪ ਲੈ ਕੇ ਚੱਲ ਰਹੇ ਆ। ਸੋ ਇਹ ਸਧਾਰਨ ਗੱਲ ਨਹੀਂ ਆ। ਹੁਣ ਇਹਦੇ ਵਿੱਚੋਂ ਤੁਸੀਂ ਦੇਖ ਲਓ ਕਿ ਆਪਾਂ ਤਾਂ ਹਰਿਆਣੇ ਨਾਲੋਂ ਪਹਿਲਾਂ ਪਛੜ ਗਏ ਆ, ਯੂਪੀ ਨਾਲੋਂ ਗਰੋਥ ਰੇਟ ਤਾਂ ਸਾਡੀ ਕਿਤੇ ਥੱਲੇ ਆ। ਤੇ ਜੇ ਵਿੱਚੋਂ ਇਕਨੋਮੀ ਦੇ ਸਾਡੇ ਹੁਣ ਖੇਤੀਬਾੜੀ ਲਗਾਤਾਰ ਮੱਧ ਪ੍ਰਦੇਸ਼ ਦੇ ਮੁਕਾਬਲੇ ਸਾਡੀ ਗਰੋਥ ਰੇਟ ਬਹੁਤ ਘੱਟ ਹੈ। ਸਾਡੇ ਨਾਲੋਂ MP ਬਹੁਤ ਜ਼ਿਆਦਾ ਗਰੋਥ ਰੇਟ ਹੁੰਦੀ, ਆਲਮੋਸਟ 5.5 ਆ। ਅਸੀਂ ਤੇ ਡਿੱਗ ਪਏ 1-2 ਤੇ। ਤਾਂ ਇਹਦਾ ਮਤਲਬ ਹੈ ਕਿ ਅਸੀਂ ਖੇਤੀਬਾੜੀ 'ਚ ਵੀ ਅਸੀਂ ਹੋ ਰਹੇ ਹਾਂ ਤੇਜ਼ੀ ਦੇ ਥੱਲੇ ਨੂੰ। ਤੇ ਦੂਸਰੇ ਪਾਸੇ ਜੇ ਸਾਡੀ ਬਚੀ ਖੁਚੀ ਇੰਡਸਟਰੀ ਜਾਂਦੀ ਹੈ, ਜਿਹੜਾ 25% ਹਿੱਸੇਦਾਰ ਇਕਨੋਮੀ 'ਚ, ਤਾਂ ਫਿਰ ਸਾਡੇ ਕੋਲ ਕੀ ਬਚੇਗਾ? ਓਨਲੀ ਸਰਵਿਸ ਸੈਕਟਰ। ਤਾਂ ਖੇਤੀ ਤੇ ਇੰਡਸਟਰੀ ਦੇ ਵਿੱਚ ਹੀ ਰੁਜ਼ਗਾਰ ਨਿਕਲਦਾ। ਇਹ ਸਭ ਨੂੰ ਯਾਦ ਰੱਖਣਾ ਚਾਹੀਦਾ। ਕਾਰੋਬਾਰ ਚਾਹੇ ਕਾਰੋਬਾਰੀ ਕਰਦਾ, ਉਹਦਾ ਵੀ ਰੁਜ਼ਗਾਰ ਆ। ਜੇ ਕੋਈ ਉੱਥੇ ਮੈਨੇਜਰ ਵਗੈਰਾ ਤੇ ਆ, ਉਹ ਵੀ ਇੱਕ ਰੁਜ਼ਗਾਰ ਆ। ਔਰ ਜੇ ਕੋਈ ਮਜ਼ਦੂਰ ਆ, ਉਹ ਵੀ ਰੁਜ਼ਗਾਰ ਆ। ਇਸ ਤਰ੍ਹਾਂ ਖੇਤੀਬਾੜੀ 'ਚ ਵੀ ਬਹੁਤ ਜ਼ਿਆਦਾ ਰੁਜ਼ਗਾਰ ਆ। ਜੇ ਦੋਨੇ ਸੈਕਟਰ ਸਾਡੇ ਕਮਜ਼ੋਰ ਹੋਣਗੇ, ਇਟ ਮੀਨ ਕਿ ਸਾਡੇ ਕ੍ਰਾਈਸਿਸ ਵਧਣਗੇ। ਇਸ ਚੀਜ਼ ਨੂੰ ਸੋਚਣ ਦੀ ਜ਼ਰੂਰਤ ਆ। ਇਹ ਤਾਂ ਹੁਣ ਆਪਦੀਆਂ ਬਥਾਵੀਆਂ ਮਾਰੀ ਜਾਂਦੇ ਆ ਕਿ ਨਹੀਂ ਜੀ ਮਾਹੌਲ ਸਾਜ ਗਿਆ। ਮੈਂ ਤੁਹਾਨੂੰ ਅੰਕੜਿਆਂ ਨਾਲ ਦੱਸ ਦਿੱਤਾ ਕਿ ਕੀ ਕਹਾਣੀ ਔਰ ਕੀ ਕਹਾਣੀ ਅੱਗੇ ਬਣ ਸਕਦੀ ਆ। ਜੀ ਜੀ ਜੀ। ਅਗਲੀ ਗੱਲ ਕਰੀਏ, ਚੜੂਨੀ ਹੁਣੀ ਹੋਏ ਹਫ਼ਤੇ ਲਈ ਸਸਪੈਂਡ, ਕਹਿੰਦੇ ਮਹਿੰਗੀ ਪੈ ਗਈ ਰਾਜਨੀਤੀ ਦੀ ਸਲਾਹ। ਹਾਂਜੀ, ਉਹ ਇਹਨਾਂ ਨੇ ਸਤਿੰਦਰ ਸਰਤਾਜ ਨਹੀਂ ਸੁਣਿਆ, ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ, ਇੱਜ਼ਤ ਐਵੇਂ ਘੱਟ ਜਾਂਦੀ ਆ। ਤੇ ਕਈ ਵਾਰ ਜਿਹੜੀ ਬੰਦੇ ਦੀ ਹਸਤੀ ਆ ਉਹੀ ਸਟੇਜ ਤੋਂ ਹਟ ਜਾਂਦੀ ਆ। ਚੜੂਨੀ ਸਾਹਿਬ ਨੇ ਸਲਾਹ ਦਿੱਤੀ ਸੀਗੀ ਕਿ ਪੰਜਾਬ ਮਾਡਲ ਬਣਾਇਆ ਜਾਵੇ। ਇੱਕ ਤੇ ਮਾਡਲ ਬੜੇ ਬਣਾਉਂਦੇ ਆ ਨਾ, ਦਿੱਲੀ ਮਾਡਲ, ਗੁਜਰਾਤ ਮਾਡਲ, ਸਿੱਧੂ ਮਾਡਲ, ਹੁਣ ਆ ਗਿਆ ਪੰਜਾਬ ਮਾਡਲ ਚੜੂਨੀ ਵਾਲਾ। ਸੋ ਇਹਨਾਂ ਨੇ ਸਲਾਹ ਦਿੱਤੀ ਸੀ। ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਉਹ ਤੱਤੀਆਂ ਹੋ ਗਈਆਂ, ਉਹ ਵਾਲਾ ਖਾ ਗਈਆਂ, ਰੈਡੀਏਟਰਾਂ 'ਚੋਂ ਨਿਕਲੇ ਸੇਕ। ਉਹਨਾਂ ਨੇ ਆਖਿਆ ਕਿਉਂ ਬਈ ਇਹੋ ਜਿਹੀ ਸਲਾਹ ਅਸੀਂ ਦੇ ਨਹੀਂ ਲੈਣੀ। ਤੇ ਗੱਲ ਹੋਲਛੀਆਂ ਵਾਲੀ ਕੀਤੀ ਆ। ਤੇ ਉਹਨਾਂ ਨੇ ਚੱਕ ਕੇ ਪਹਿਲਾਂ ਮਤਾ ਪਾਇਆ ਔਰ ਉਸ ਤੋਂ ਬਾਅਦ ਸਸਪੈਂਸ਼ਨ ਹੋ ਗਈ। ਕਿੰਨੇ ਦਿਨਾਂ ਵਾਸਤੇ? 7 ਦਿਨਾਂ ਵਾਸਤੇ। 1 ਹਫ਼ਤਾ ਚੜੂਨੀ ਸਾਹਿਬ ਇਸ ਅੰਦੋਲਨ 'ਚੋਂ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਨਹੀਂ ਆਊਟ ਹੋਏ। ਸੰਯੁਕਤ ਕਿਸਾਨ ਮੋਰਚਾ ਨੇ
ਉਹਨਾਂ ਨੂੰ ਸਸਪੈਂਸ਼ਨ ਦੇ ਦਿੱਤੀ ਆ। ਖੈਰ ਚੜੂਨੀ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਤਾਂ ਅੰਦੋਲਨ ਦੇ ਨਾਲ ਹੀ ਰਹਿਣਾ, ਭਾਵੇਂ ਪੱਕਿਆਂ ਹੀ ਬਾਹਰ ਕਰ ਦਿਓ, ਕੋਈ ਚੱਕਰ ਨਹੀਂ ਹੈਗਾ, ਪਰ ਮੈਂ ਆਪਣੇ ਬਿਆਨ ਤੇ ਉਸ ਤਰ੍ਹਾਂ ਹੀ ਖੜਾ ਹਾਂ ਕਿ ਸਾਨੂੰ ਠੀਕ ਆ, ਭਾਜਪਾ ਨੂੰ ਹਰਾਉਣਾ ਚਾਹੀਦਾ ਯੂਪੀ ਦੇ ਵਿੱਚ, ਪਰੰਤੂ ਪੰਜਾਬ 'ਚ ਜਿੱਤਣਾ ਚਾਹੀਦਾ ਤਾਂ ਕਿ ਅਸੀਂ ਮਾਡਲ ਆਪਣਾ ਬਣਾ ਸਕੀਏ। ਵੇਖੋ ਗੱਲ ਇਹ ਆ ਕਿ ਅੰਦਰ ਖਾਤੇ ਕੁਛ ਬੰਦੇ यानी पंजाब किसान जथेबंदियां दे भी सहमत है, ऐसा भी खुलासा किया चड़ूनी ने कि कुछ बंदे डरदे तो बेशक ना बोलन पर मेरे बयान की प्रौढ़ता करते और पंजाब के लोगों ने भी की है। वैसे इस गल के कोई शक नहीं, कोई दूर राय नहीं, क्योंकि जे सर छोटू राम राजनीति के विच ना जाते तो किसान शायद अज इतों तक ना पहुँचता। अपन भी सबनों पता APMC वगैरह सब कितों आए आ जिहड़ियां बैल दियां कुरकियां हुंदियां सीगियां, ਜ਼ਮੀਨਾਂ ਦੀਆਂ ਘਰਾਂ ਦੀਆਂ ਕੁਰਕੀਆਂ ਹੁੰਦੀਆਂ ਸੀ, ਉਹਨਾਂ ਨੇ ਰੁਕਵਾਈਆਂ ਕਿਉਂਕਿ ਉਹ ਖੁਦ ਰਾਜਨੀਤੀ 'ਚ ਆਏ। ਇਹ ਸੱਚ ਆ ਕਿ ਕਿਸਾਨ ਜਦੋਂ ਵੀ ਪਾਵਰ 'ਚ ਆਏਗਾ ਤਾਂ ਆਪਦੇ ਭਾਈਚਾਰੇ ਦਾ ਭਲਾਈ ਕਰੇਗਾ। ਪਰੰਤੂ ਗੱਲ ਇਹ ਆ ਕਿ ਝੜੂਨੀ ਸਾਹਿਬ ਨੂੰ ਜੇ ਮਾਡਲ ਅੱਛਾ ਲੱਗਦਾ, ਇਹ ਮਾਡਲ ਵਿਉਂਤ ਕੇ ਉਹਨਾਂ ਨੂੰ ਚਾਹੀਦਾ ਸੀਗਾ ਬੋਲਦੇ ਕਿ ਇੱਕ ਵਾਰੀ ਅੰਦਰ ਜਿਹੜਾ ਘਰੇ ਬੈਠ ਕੇ ਡਿਸਕਸ ਕਰ ਲੈਂਦੇ। ਘਰ ਤੋਂ ਮਤਲਬ ਇਹ ਹੈ ਕਿ ਜਦੋਂ ਮੀਟਿੰਗ ਵਗੈਰਾ ਕਰਦੇ ਆ ਤਾਂ ਉਸ ਤੋਂ ਬਾਅਦ निर्णय हो जाता तो बेहतर सी, क्योंकि उस खलारा पै गया ना। वैसे चलो अगे भी सस्पेंशन हुई है कुछ लीडर की, कोई वड्डी गल नहीं है, कुछ लोग इनू वधा के हम पेश करनगे। वैसे मैनू तो फैसला कोई ठीक नहीं लग्या, हाले कोई चलो 2-4 दिन होर कोई पा लेंदे तो मामला ठंडा ही ठंडा सीगा। भारतीय जनता पार्टी ने चुक लिया, उकसाया, कुछ चैनलों ने चलाया मामला, इन्हों दबाव महसूस होया या डर भी हो सकता है क्योंकि चड़ूनी लगातार नामबंदी कर रहे हैं पंजाब च। इन्होंने यह कि किते ये ना इलैक्शन लड़ लवे पंजाब च। उन्हें क्या भी आ कहता कि हजे मैं कोई फैसला नहीं किया। वैसे जो सवाल किया गया ना चड़ूनी नूं कि तुसीं इत्थे आओगे इलैक्शन लड़न, कहता जी हजे मैं कुछ सोचा नहीं, मतलब कि ना भी नहीं की। यही चीज़ का शायद इन्हों डर आ। पर पंजाब दी किसान जथेबंदियां दा जिहड़ा राजनीतिक हालात है सबनों पता, कुछ राइट विंग दे आ, कुछ लैफ्ट विंग दे आ, इन्हां दा खक्खड़ खइया पैना तय है जे राजनीति च आउंदे आ। सो इस करके ये बुझदे आ कि जे एक तो भारतीय जनता पार्टी प्रापेगंडा करेगी, जिहड़ा कर भी रही है कि बंदे सिर्फ राजनीति के भुखे सत्ता तक पहुँचना या राजनीति च आउणा ही इन्हां दा एक मात्र मकसद है। वो इस चीज़ को किते ना किते तोड़ना चाहुंदे आ। सो हुण ये देखना होएगा कि किन्ना कुछ खलारा पैंदा, पर मेरा मनना है कि खलारा पै गया, बिना गल तो खलारा पै गया। निक्की जिन्नी गल तो खलारा पै गया, जिन्होंने जाना सीगा ना कि बिना गल तो राजनीति च आउणा है या नहीं आउणा पता नहीं है, पर इन्हां बयानां तो एक बारी खलारा पै गया। सो ये चीज़ जिहड़ी आ कुछ लोगों ने बहुत वधाई आ, चढ़ाई आ, तो आने वाले दिनों के भी ये पंजाब हरियाणे का मसला जिहड़ा बना देंगे, क्योंकि कहेंगे कि पंजाब वाले एक पासे सी, हरियाणे वाला एक पासे सी, रगड़ के धरता। जी जी जी। अगली गल करिए एक्सप्रैस वे हेठ आई ਜ਼ਮੀਨ ਦੇ ਮਾਲਕਾਂ ਨੇ ਕੇਂਦਰ ਵੱਲੋਂ ਦਿੱਤੇ ਮੁੱਲ ਨੂੰ ਸੂਬਾ ਸਰਕਾਰ ਵੱਲੋਂ ਨਾ ਦੇਣ ਦੇ ਉੱਤੇ ਹੁਣ ਧਰਨਾ ਦਿੱਤਾ ਹੈ। देखो एक्सप्रैस वे ਦੇ ਵਿੱਚ ਅੱਗੇ ਤਾਂ ਨਾ ਕਰੋੜਾ ਰੁਪਈਆ ਮਿਲਿਆ, ਕਰੋੜਾ ਦਾ मतलब कि ਕਰੋੜਾ ਦਾ ਕਿੱਲਾ ਵਿਕ ਕੇ ਤੇ ਰੁਪਈਆ ਮਿਲਿਆ ਜਦੋਂ ਵੀ ਜ਼ਮੀਨ ਐਕਵਾਇਰ ਹੋਈ ਹੈ। ਪਰ ਐਤਕੀ ਜਿਹੜਾ ਜੰਮੂ ਕਟੜੇ ਵਾਲਾ ਹਾਈਵੇ ਦੱਸਦੇ ਆ ਕਿ ਇਹ ਜਿਹੜਾ ਕਲੈਕਟਰ ਰੇਟ ਹੁੰਦਾ 9 ਲੱਖ ਦਾ, ਵੈਸੇ ਅਯੁੱਧਿਆ ਦੇ ਵਿੱਚ ਤਾਂ ਕਲੈਕਟਰ ਰੇਟ ਤੋਂ ਕਈ ਗੁਣਾ ਵੱਧ ਰਜਿਸਟਰੀਆਂ ਹੋ ਜਾਂਦੀਆਂ ਨੇ। ਇੱਥੇ ਕਹਿੰਦੇ ਆ ਕਿ 9 ਤੇ ਵੱਧ ਤੋਂ ਵੱਧ 9 ਦੂਣੀ 18 ਨਹੀਂ, ਤੇ ਅੱਗੇ ਕਹਿੰਦੇ ਆ ਕਿ ਕਰੋੜ ਦਾ ਕਿੱਲਾ ਵਿਕਿਆ। ਤੇ ਇਸੇ ਕਰਕੇ ਕਿਸਾਨ ਜਿਹੜੇ ਆ ਉਹ ਬਹੁਤ ਜ਼ਿਆਦਾ ਹਤਾਸ਼ ਨੇ, ਬਹੁਤ ਜ਼ਿਆਦਾ ਨਿਰਾਸ਼ ਨੇ ਕਿ ਗੱਲ ਇਹ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਅੱਜ ਤੋਂ ਕਈ ਸਾਲ ਪਹਿਲਾਂ ਵੀ ਕਰੋੜ ਦਾ ਜੇ ਕਿੱਲਾ ਵਿਕਿਆ ਤੇ ਹੁਣ ਤਾਂ ਗਾਂ ਜ਼ਮੀਨਾਂ ਮਹਿੰਗੀਆਂ ਹੋਈਆਂ ਨੇ, ਸਗੋਂ ਲੈਣ ਵਾਲੀਆਂ ਜਿਹੜੀਆਂ ਗਾਂ ਜ਼ਮੀਨਾਂ ਹੋਣਗੀਆਂ ਉਹ ਮਹਿੰਗੀਆਂ ਹੋਣਗੀਆਂ ਤੇ ਸਾਡੇ ਰੇਟ ਜਿਹੜੇ ਆ ਉਹ ਬਹੁਤ ਡਾਊਨ ਕਰ ਦਿੱਤੇ ਗਏ। ਔਰ ਇੱਥੋਂ ਤੱਕ ਕਿ ਸਾਡੇ ਅਫਸਰਾਂ ਨੂੰ ਵੀ ਕੱਢ ਦਿੱਤਾ ਗਿਆ। ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾ, ਉਹਨੇ ਆਪਣੇ ਜਿਹੜੇ ਨੁਮਾਇੰਦੇ ਸਿੱਧੇ ਗੱਲਬਾਤ ਕਰਨ ਵਾਸਤੇ, ਡੀਲ ਕਰਨ ਵਾਸਤੇ ਇਕੱਲੇ ਆ। मतलब कि साडी जिहड़ी ब्यूरोक्रेसी है उन्होंने भी बाईपास कर दिता गया। पता नहीं की दबाव आ, काहदा दबा है साडी पंजाब सरकार से कि साडी जमीन जा रही है तकरीबन 20 तो 25 हज़ार एकड़ जमीन जानी है साडी, तो साडी कोई बाह ही नहीं फड़ रहा। और कानून के मुताबिक असीं मालक हैं जमीनों के, साडी सुनवाई होनी चाहिए है, साडा उहदे च कंसेंट बहुत जरूरी है कि असीं सहमत है कि नहीं। वो सारिया चीज़ां दरकिनार करके कि मुड़ वसेबे का कितना ਦਾ पैसा मिलना चाहिए, वो सारिया दरकिनार करके चीज़ां प्रैशर बना रहे इन्हों के नुमाइंदे। सो ये गल्लां दा नोट्स किसान जथेबंदियां नूं भी लेना चाहिए। बेचारे धरने ला रहे हैं,
ਅੱਜ ਵੀ ਧਰਨਾ ਲੱਗਾ ਸੀਗਾ ਮੇਰੇ ਖਿਆਲ ਦੇ ਨਾਲ, ਇੱਧਰ ਮਾਝੇ ਦੇ ਵਿੱਚ, ਮਾਲਵੇ ਦੇ ਵਿੱਚ ਵੀ ਲੱਗ ਰਿਹਾ, ਪਟਿਆਲੇ ਦੇ ਵਿੱਚ ਵੀ। ਤੁਹਾਨੂੰ ਪਤਾ ਬਹੁਤ ਲੰਮੀ ਚੌੜੀ ਜਦੋਜਹਿਦ ਚੱਲ ਰਹੀ ਹੈ ਕਿਸਾਨਾਂ ਦੀ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਐਵੇਂ, ਜੇ ਸੁਖਬੀਰ ਬਾਦਲ ਕਹਿੰਦਾ ਕਿ ਅਸੀਂ ਨੌਕਰੀਆਂ ਦੇਵਾਂਗੇ ਤੇ ਉਹ ਕੈਪਟਨ ਕਹਿ ਦਿੰਦਾ ਕਿ ਅਸੀਂ ਤਾਂ ਪਹਿਲਾਂ ਐਲਾਨ ਕੀਤਾ, ਐਵੇਂ ਤੁਸੀਂ ਖੈਰ ਖਵਾ ਗੱਲਾਂ 'ਚ ਨਾ ਬਣੋ ਕੈਪਟਨ ਸਾਹਿਬ। ਹੁਣ ਇਹਨਾਂ ਦੇ ਨਾਲ ਖਲੋਣ ਦਾ ਵੇਲਾ, ਜੇ ਵੇਲੇ ਲੰਘੇ ਤੋਂ ਤੁਸੀਂ ਬਿਆਨ ਹੀ ਦੇਣੇ ਆ ਤਾਂ ਉਹਦੇ ਨਾਲੋਂ ਚੰਗਾ ਫਿਰ ਉਦੋਂ ਵੀ ਨਾ ਬੋਲਿਓ। ਜੀ ਵਾਕਈ President Biden is in Crystal Lake, Illinois. ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ, ਪਾਵਰਕਾਮ ਦੇ ਕਰਜ਼ੇ ਨੂੰ ਸਰਕਾਰ ਨੇ ਦੇ ਦਿੱਤੀ ਪ੍ਰਵਾਨਗੀ। ਹਾਂਜੀ, 2000 ਕਰੋੜ ਕਰਜ਼ਾ ਜਿਹੜਾ ਉਹ ਪਾਵਰਕਾਮ ਹੋਰ ਲੈ ਲਏਗਾ। ਇਹਦਾ ਮਤਲਬ ਇਹ ਆ ਕਿ ਪਹਿਲਾਂ ਹੀ ਕਾਫੀ ਕਰਜ਼ਾਈ ਹੋ ਚੁੱਕਾ ਪਾਵਰਕਾਮ, 2000 ਕਰੋੜ ਦਾ ਵੱਟਾ ਜਿਹੜਾ ਉਹ ਸਿਰ ਤੇ ਹੋਰ ਧਰ ਲਊਗਾ। ਵੈਸੇ ਇਹਨਾਂ ਦਾ ਟੋਟਲ ਰੈਵਨਿਊ ਟ੍ਰਿਬਿਊਨ ਨੇ ਅੱਜ ਦੇਖਿਆ 33000 ਕਰੋੜ ਰੁਪਈਆ, ਤੇ ਪਾਵਰਕਾਮ 44000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਚੁੱਕ ਸਕਦਾ ਹੈ। ਇਹਦਾ 2000 ਕਰੋੜ ਰੁਪਈਆ ਜਿਹੜਾ ਉਹ ਹੋਰ ਚੁੱਕ ਲੈਣਗੇ। ਦਾ ਮਤਲਬ ਹੈ ਕਿ ਜਿਹੜਾ ਇਹਨਾਂ ਦਾ 15590 ਕਰੋੜ ਦਾ ਕਰਜ਼ਾ ਉਹ ਵੱਧ ਕੇ ਹੋ ਜਾਏਗਾ 17590 ਕਰੋੜ। ਤਾਂ ਇਹ ਹੁਣ ਇੱਕ ਤਾਂ ਕਹਿ ਰਹੇ ਕਿ ਸ਼ਾਹਪੁਰ ਕੰਢੀ ਵਾਸਤੇ ਅਸੀਂ ਲੈ ਰਹੇ ਹਾਂ ਜਿਹੜਾ ਪ੍ਰੋਜੈਕਟ ਆ, ਔਰ ਕੁਝ ਹੋਰ ਮਤਲਬ ਕਿ ਜਿੱਦਾਂ ਲਾਈਨਾਂ ਲੂਨਾਂ ਹੁੰਦੀਆਂ ਨੇ, ਡਿਸਟਰੀਬਿਊਸ਼ਨ ਦਾ ਕੰਮ ਹੈ ਜਿਹੜਾ, ਉਹਨੂੰ ਮਜ਼ਬੂਤ ਕਰਨ ਵਾਸਤੇ। ਦੇਖੋ ਗੱਲ ਇਹ ਆ ਕਿ ਬਹੁਤ ਲੇਟ ਜਾਗੇ ਆ। ਕੇਂਦਰੀ ਬਿਜਲੀ ਮੰਤਰੀ ਨੇ ਵੀ ਬਿਆਨ ਦਿੱਤਾ ਕਿ ਇਹਨਾਂ ਨੇ ਕਦੇ ਸਾਨੂੰ ਆ ਕੇ ਸਮੱਸਿਆ ਨਹੀਂ ਦੱਸੀ। ਜਿਹੜੀ ਸਪਲਾਈ ਉੱਥੋਂ ਲੈਂਦੇ ਨੇ ਨੈਸ਼ਨਲ ਗ੍ਰਿਡ ਵਗੈਰਾ 'ਚ, ਜਿਹੜੀ ਬਾਹਰੋਂ ਬਿਜਲੀ ਆਉਂਦੀ ਆ, ਉਹਦੀ ਇਹਨਾਂ ਨੇ ਸਮਰੱਥਾ ਕਦੇ ਵਧਾਈ ਨਹੀਂ। ਹੁਣ ਇਹਨਾਂ ਨੇ ਦੱਸਿਆ ਤਾਂ ਨਹੀਂ ਆ, ਟ੍ਰਿਬਿਊਨ ਦੀ ਖਬਰ ਦੇ ਮੁਤਾਬਕ ਤਾਂ ਨਹੀਂ, ਇਸ ਖਬਰ ਦੇ ਵਿੱਚ ਤੇ ਕਿਤੇ ਵੀ ਨਹੀਂ ਲਿਖਿਆ ਕਿ ਭਾਈ ਕਰਨ ਜਾ ਰਹੇ ਸਮਰੱਥਾ, ਪਰ ਇੰਨਾ ਕੁ ਸੁਣਿਆ ਜ਼ਰੂਰ ਹੈ। ਪਾਵਰਕਾਮ ਦੇ ਸੋਰਸਸ ਦੱਸ ਰਹੇ ਆ ਕਿ ਉਹ ਲਾਈਨ ਜਿਹੜੀ ਆ ਉਹਦੀ ਸਮਰੱਥਾ ਹੁਣ 6400 ਜਿਹੜੀ ਮੈਗਾਵਾਟ ਸੀਗੀ, ਪਹਿਲਾਂ ਵਧਾ ਕੇ 6800 ਕੀਤੀ ਸੀ, ਜਿਹੜੀ ਉਹਨੂੰ 8000 ਤੱਕ ਲਿਜਾ ਰਹੇ ਆ, ਤਾਂ ਕਿ ਗਾਂ ਇਹ ਕਿਤੇ ਤੰਗੀ ਨਾ ਆਵੇ ਜਿਹੜੀ ਐਤਕੀ ਆਈ ਆ। ਸੋ ਬਹੁਤ ਕਹਿ ਲਓ ਕਿ ਨੁਕਸਾਨ ਹੋਣ ਤੋਂ ਬਾਅਦ ਇਹ ਜਾਗੇ ਇੰਡਸਟਰੀ ਵੀ ਹਿੱਲਣ ਦੀ ਕਿਤੇ ਨਾ ਕਿਤੇ ਵਿਉਂਤਬੰਦੀ ਕਰ ਰਹੀ ਆ, ਤੇ ਝੋਨੇ ਵੀ ਸੁਕਾ ਤੇ ਕਈ ਥਾਵਾਂ ਤੇ ਵਾਹ ਹੀ ਦਿੱਤੇ ਕਿਸਾਨਾਂ ਨੇ, ਤੇ ਸਾਰਾ ਬੇੜਾ ਕਰਕੇ ਹੁਣ ਜਾਗੇ ਤੇ ਕੀ ਜਾਗੇ। ਔਰ ਦੂਸਰੀ ਗੱਲ ਇਹ ਆ ਕਿ ਕਰਜ਼ੇ ਲੈਣ ਦੀ ਜ਼ਰੂਰਤ ਨਹੀਂ ਆਉਣੀ ਚਾਹੀਦੀ। ਪਾਵਰਕਾਮ ਦਾ ਰੈਵਨਿਊ 33000 ਕਰੋੜ ਆ, ਪਰ ਉਹਦੇ 'ਚ ਕੀ ਆ ਕਿ ਜਿਹੜੇ ਇਹਨਾਂ ਦੇ ਮਹਿਕਮੇ ਆ ਉਹ ਬਿਜਲੀ ਮੁਫਤ ਬਾਲਦੇ ਆ, ਇੱਕ ਦੁੱਕੀ ਨਹੀਂ ਦਿੰਦੇ। ਤਕਰੀਬਨ 2-3 ਹਜ਼ਾਰ ਕਰੋੜ ਦਾ ਬਿੱਲ ਬਣਿਆ ਪਿਆ। ਦੂਜੀ ਚੀਜ਼ ਕਿ ਪਾਵਰਫੁਲ ਬੰਦੇ ਜਿਹੜੇ ਆ ਉਹਨਾਂ ਦੇ ਮੀਟਰ ਵੀ ਨਹੀਂ ਚੱਲਦੇ, ਉਹ ਤਾਂ ਭਾਵੇਂ ਟਰੈਕਟਰ ਪਾ ਦਿਓ ਪਿੱਛੇ ਤਾਂ ਵੀ ਨਹੀਂ ਉਹਨਾਂ ਦੀ ਗਰਾਰੀ ਜੀ ਘੁੰਮਦੀ, ਉਹ ਤੇ ਜ਼ੀਰੋ ਤੇ ਖੜੇ ਰਹਿੰਦੇ ਆ। ਤੀਜੀ ਚੀਜ਼ ਇਹ ਆ ਕਿ ਦੇਖੋ ਪਾਵਰਕਾਮ ਨੂੰ ਜਿਹੜੀ ਸਬਸਿਡੀ ਦਿੰਦੀ ਆ ਸਰਕਾਰ, ਮਤਲਬ ਕਿ ਇੱਕ ਸਾਲ ਦੀ ਇਹਨਾਂ ਦੀ ਤਕਰੀਬਨ 10,500 ਕਰੋੜ ਦੀ ਸਬਸਿਡੀ ਬਣਦੀ ਹੈ, ਜਿਹਦੇ 'ਚ ਖੇਤਾਂ ਵਾਲੀ ਸਬਸਿਡੀ ਆ, ਜਿਹਦੇ 'ਚ SC ਭਾਈਚਾਰੇ ਨੂੰ ਕੁਛ ਯੂਨਿਟਾਂ ਜਾਂਦੀਆਂ, ਕੁਛ ਕਹਿ ਲਓ ਕਿ ਜਿਹੜੀਆਂ ਸਾਡੀਆਂ ਉਦਯੋਗਿਕ ਇਕਾਈਆਂ ਉਹਨਾਂ ਨੂੰ ਦਿੰਦੇ ਆ, ਕੁਛ ਫਰੀਡਮ ਫਾਈਟਰਸ ਨੇ, ਤਾਂ ਕੁੱਲ ਮਿਲਾ ਕੇ ਬਣਦੀ ਹੈ 11,000 ਕਰੋੜ। ਜੇ ਇਹ ਵੇਲੇ ਨਾਲ 11,000 ਕਰੋੜ ਰੁਪਈਆ ਉਹਨਾਂ ਨੂੰ ਸਾਲ ਦੀ ਸਾਲ ਤਲੀ ਤੇ ਧਰ ਕੇ ਦੇ ਦੇਣ ਤੇ ਆ ਕਰਜ਼ੇ ਚੁੱਕਣ ਦੀ ਨੌਬਤ ਹੀ ਨਾ ਆਵੇ, ਕਿਉਂਕਿ ਕਰਜ਼ਾ ਪਾਵਰਕਾਮ ਨਹੀਂ ਚੁੱਕ ਰਿਹਾ, ਕਰਜ਼ਾ ਜਿਹੜਾ ਲੋਕਾਂ ਨੇ ਦੇ ਸਿਰ ਤੇ ਪੈਣਾ। ਕਿਉਂਕਿ ਸਿਆਣੇ ਕਹਿੰਦੇ ਆ ਨਾ ਕਿ ਪਿੱਪਲ ਜਿੰਨਾ ਮਰਜ਼ੀ ਫੈਲਰ ਜਾਵੇ ਉਹਦਾ ਭਾਰ ਖੀਰੀ ਤਣਿਆਂ ਨੇ ਚੱਕਣਾ, ਸੋ ਭਾਰ ਜਿਹੜਾ ਉਹ ਤਣਿਆਂ ਤੇ ਹੀ ਪੈਣਾ। ਬਿਲਕੁਲ ਸਹੀ ਗੱਲ ਆ। ਜਾਂਦੇ ਜਾਂਦੇ ਗੱਲ ਕਰ ਲਈਏ ਮਿੰਟੂ ਜੀ, ਵੱਸੋਂ ਦੇ ਉੱਤੇ ਪ੍ਰਾਈਵੇਟ ਬਿੱਲ ਲਿਆਉਣ ਵਾਲੇ ਦੇ ਆਪਣੇ 4 ਜਵਾਕ ਆ, ਯੂਪੀ ਵਿਧਾਨ ਸਭਾ ਦੇ ਵਿੱਚ ਵੀ ਮਾਮਲਾ ਵੀ ਉਲਟਾ ਹੈ। ਨਹੀਂ ਚਲੋ ਉਹ ਤਾਂ ਕੋਈ ਗੱਲ ਨਹੀਂ ਹੈ। ਰਵੀ ਕਿਸ਼ਨ ਦੇ 4 ਬੱਚੇ ਆ, ਉਹ ਤਾਂ ਕਈ ਵਾਰ ਛੜਾ ਬੰਦਾ ਵੀ ਕਬੀਲਦਾਰੀ ਦੇ ਗੁਣ ਦੱਸਣ ਲੱਗ ਜਾਂਦਾ ਹੁੰਦਾ ਹੈ ਨਾ। ਦੂਜੇ ਪਾਸੇ ਲਾ ਲਓ, ਛੜਾ ਬੰਦਾ ਵੀ ਦੱਸਦਾ ਨਾ ਕਿ ਕਿਵੇਂ ਕਬੀਲਦਾਰੀ ਕਿਉਂ ਕੀ ਜਾਂਦੀ ਆ, ਤੇ ਚਲੋ ਉਹ ਤਾਂ ਕੋਈ ਚੱਕਰ ਨਹੀਂ ਹੈ, ਕਿਉਂਕਿ ਗਾਂ ਵਾਸਤੇ ਸਾਰਾ ਕਾਨੂੰਨ ਬਣੇਗਾ। ਵੈਸੇ ਜਦੋਂ ਫੋਰਨ ਫੰਡਿੰਗ ਇਹਨਾਂ ਨੇ ਖੋਲ੍ਹੀ ਸੀ ਉਦੋਂ ਰੈਟਰੋਸਪੈਕਟਿਵਲੀ ਚਲੇ ਗਏ ਸੀਗੇ 1976 ਤੀਕ, ਹੁਣ ਵੀ ਕਰ ਲੈਣ ਤੇ ਸਾਰੇ ਰਗੜੇ ਜਾਣਗੇ। ਤਕਰੀਬਨ ਮੈਨੂੰ ਲੱਗਦਾ ਕਿ ਜ਼ਿਆਦਾਤਰ ਜਿਹੜੇ ਹੈਗੇ ਆ, ਵੈਸੇ ਉਹ ਜਿਹੜਾ ਭਗਵਤ ਆ ਮੁੱਛਾਂ ਵਾਲਾ, ਉਹ ਤਾਂ ਕਹਿੰਦਾ ਹੁੰਦਾ ਕਿ 3 ਸਾਲ ਪਹਿਲਾਂ ਕਹਿੰਦਾ ਹੁੰਦਾ ਸੀ ਨਾ ਕਿ ਹਿੰਦੂ ਵੱਧ ਤੋਂ ਵੱਧ ਬੱਚੇ ਜੰਮਣ। ਹੁਣ ਕੀ ਹੋ ਗਿਆ? ਸਾਧਵੀ ਪ੍ਰਗਿਆ ਉਹ ਕਹਿੰਦੀ ਹੁੰਦੀ ਕਿ ਵੱਧ ਤੋਂ ਵੱਧ ਬੱਚੇ ਜੰਮੋ ਭਾਈ, ਔਰਤਾਂ ਨੂੰ ਤਾਂ ਮਸ਼ੀਨਾਂ ਬਣਾ ਰੱਖਿਆ ਸੀ ਇਹਨਾਂ ਨੇ। ਖੈਰ ਚਲੋ ਰਵੀ ਨੂੰ ਵੀ ਛੱਡ ਦਿਓ, ਜਿਹਨੇ ਪ੍ਰਾਈਵੇਟ ਬਿੱਲ ਲਿਆ ਸਕਦਾ ਕਿਉਂਕਿ ਖੋਲ੍ਹਿਆ, ਹਾਲੇ ਤੱਕ ਕੋਈ ਐਸਾ ਕਾਨੂੰਨ ਨਹੀਂ ਬਣਿਆ। ਪਰ ਇੱਕ ਹਾਸੋਹੀਣਾ ਜਿਹੜਾ ਅੰਕੜਾ ਨਿਕਲਿਆ ਜਾਂ ਕਹਿ ਲਓ ਤੱਥ ਨਿਕਲਿਆ ਵਿਧਾਨ ਸਭਾ ਤੋਂ, ਉਹ ਇਹ ਆ ਕਿ ਜਿਹੜੇ ਇਹਨਾਂ ਦੇ 152 ਵਿਧਾਇਕ ਇਹੋ ਜਿਹੇ ਆ ਜਿਨ੍ਹਾਂ ਦੇ ਭਾਜਪਾ ਦੇ ਵਿਧਾਇਕਾਂ ਦੇ 2 ਤੋਂ ਵੱਧ ਬੱਚੇ ਆ, ਤੇ
ਇਹ ਭਾਜਪਾ ਦਾ ਇੱਕ ਐਸਾ ਵੀ ਵਿਧਾਇਕ ਆ ਜਿਹੜਾ ਇਸ ਟਾਈਮ ਸਿਟਿੰਗ ਐਮਐਲਏ ਆ, 8 ਬੱਚਿਆਂ ਦਾ ਪਿਤਾ ਹੈ, 8 ਬੱਚਿਆਂ ਦਾ। 8 ਵਿਧਾਇਕ ਇਹੋ ਜਿਹੇ ਜਿਨ੍ਹਾਂ ਦੇ ਅੱਧੀ ਦਰਜਨ ਨਿਆਣੇ ਆ। ਮੁਹੰਮਦ ਸਦੀਕ ਦਾ ਗਾਣਾ ਨਾ, ਨੰਗ ਤੜੰਗੇ ਫਿਰਦੇ ਨਿਆਣੇ, ਅੱਧੀ ਦਰਜਨ ਨਿਆਣੇ। 6 ਬੱਚੇ ਆ 8 ਵਿਧਾਇਕਾਂ ਦੇ, ਮਤਲਬ ਕਿ ਪੂਰੀ ਫੌਜ ਖੜੀ ਹੋਈ ਆ ਬੱਚਿਆਂ ਦੀ, ਕੋਈ ਚੱਕਰ ਹੀ ਨਹੀਂ ਹੈਗਾ। 15 ਵਿਧਾਇਕ ਇਹੋ ਜਿਹੇ, 5 ਬੱਚੇ, ਪੰਜਾ ਮਾਰਿਆ ਉਹਨਾਂ ਨੇ, 44 ਵਿਧਾਇਕ ਆ, 4 ਬੱਚੇ ਚੌਕਾ। ਤੇ ਇਸ ਤੋਂ ਇਲਾਵਾ 83 ਉਹ ਹੈ ਜਿਹੜੇ ਤਿੰਨ ਤੇ ਆ। ਸੋ 103 ਵਿਧਾਇਕ ਇਹੋ ਜਿਹੇ ਆ ਜਿਨ੍ਹਾਂ ਦੇ 2 ਬੱਚੇ ਆ, ਤੇ 15 ਵਿਧਾਇਕ ਇਹੋ ਜਿਹੇ ਆ ਜਿਨ੍ਹਾਂ ਦੇ ਇੱਕ ਵੀ ਬੱਚਾ ਨਹੀਂ, ਮਤਲਬ ਕਿ ਜਾਂ ਕੋਈ ਛੜੇ ਜਾਂਦੇ ਆ ਤੇ ਜਾਂ ਕਿਸੇ ਵੀ ਤਰੀਕੇ ਨਾਲ ਕਹਿ ਲਓ ਕਿ ਬੱਚਾ ਨਹੀਂ ਹੋਇਆ। ਚਲੋ ਆਪਾਂ ਕਿਸੇ ਤੇ ਕੋਈ ਤੰਜ਼ ਨਹੀਂ ਕੱਸਦੇ। ਕਹਿਣ ਦਾ ਮਤਲਬ ਹੈ ਕਿ ਜਿਹੜੀ ਯੂਪੀ ਸਰਕਾਰ ਇਹੋ ਜਿਹਾ ਕਾਨੂੰਨ ਲਿਆਉਣ ਦਾ ਸੋਚ ਰਹੀ ਹੈ, ਤੇ ਜੇ ਉਹ ਲਾਗੂ ਕਰ ਦੇਵੇ, ਜਿਵੇਂ ਉਹ ਕਹਿੰਦੀ ਆ ਕਿ ਪੰਚਾਇਤੀ ਇਲੈਕਸ਼ਨ ਨਹੀਂ ਲੜਨ ਦੇਣੇ, ਤੇ ਜੇ ਉਹ ਥੋੜਾ ਜਿਹਾ ਹੋਰ ਯੋਗੀ ਦਾ ਕੋਈ ਪਤਾ ਨਹੀਂ, ਥੋੜਾ ਜਿਹਾ ਹੋਰ ਸਖਤ ਹੋ ਗਿਆ, ਕਿਉਂਕਿ ਆਪ ਤੇ ਕਬੀਲਦਾਰ ਹੈ ਨਹੀਂਗਾ, ਤੇ ਜੇ ਉਹਨੇ ਦੂਜੇ ਕਬੀਲਦਾਰਾਂ ਵੱਲ ਨਾ ਵੇਖਿਆ ਵੀ ਐਮਐਲਏ MP ਵੀ ਨਹੀਂ ਲੜ ਸਕਣਗੇ, ਤੇ ਅੱਧੀ ਵਿਧਾਨ ਸਭਾ ਇਹਨਾਂ ਦੀ ਖਾਲੀ ਹੋ ਜਾਣੀ ਮੈਨੂੰ ਲੱਗਦਾ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।